ਤੇ ਪੀਜ਼ੇ ਦੇ ਜੀ ਨਾਲ ਕੋਕ ਦਾ ਕੰਬੀਨੇਸ਼ਨ ਬੜਾ ਜ਼ਬਰਦਸਤ ਔਰ ਸਾਰੇ ਖਾਂਦੇ ਹੀ ਨੇ। ਪਰ ਜੀ ਜੀ ਜਿਸਲੇ ਇਹ ਤੁਸੀਂ ਖਾ ਤੇ ਲੈਂਦੇ ਹੋ ਬੜੇ ਸਵਾਦ ਨਾਲ, ਲੇਕਿਨ ਜਿਸਲੇ ਇਹ ਅੰਦਰ ਜਾਂਦਾ ਹੈ ਤੇ ਅੰਦਰ ਜਾ ਕੇ ਤਬਾਹੀ ਮਚਾਉਂਦਾ ਹੈ। ਇਹ ਜੀ ਤੁਹਾਡੇ ਜਿਹੜੀ ਸਟਮਕ ਦੇ ਐਸਿਡ ਨੂੰ ਜ਼ਿਆਦਾ ਯੂਜ਼ ਕਰ ਲੈਂਦਾ। ਜਿਸਲੇ ਤੁਹਾਡੇ ਸਟਮਕ ਵਿੱਚ ਘਟ ਜਾਂਦੀ ਹੈ ਚੀਜ਼ਾਂ, ਜਿਹੜੀਆਂ ਤੇਜ਼ਾਬ ਘਟ ਜਾਂਦਾ ਤੇ ਇਹ ਉਛਲਦਾ ਹੈ, ਉਛਲ ਕੇ ਗਲੇ ਚ ਆਉਂਦਾ ਹੈ ਔਰ ਤੁਹਾਨੂੰ ਫਿਰ ਬਹੁਤ ਸਾਰੀਆਂ ਤਕਲੀਫਾਂ ਹੁੰਦੀਆਂ ਨੇ। ਕੀ ਇਹ ਇੱਕ ਚਿੰਤਾਜਨਕ ਵਿਸ਼ਾ ਹੋ ਸਕਦਾ ਹੈ ਜੇ ਇਹ ਐਸਿਡ ਬਣਦੀ ਹੈ, ਬਾਰ-ਬਾਰ ਬਣਦੀ ਹੈ, ਇਹ ਕਿੰਨੀ ਕੁ ਖਤਰਨਾਕ ਸਾਡੇ ਸਰੀਰ ਲਈ ਹੋ ਸਕਦੀ ਹੈ? ਤੇਜ਼ਾਬ ਬਣਦਾ ਹੈ, ਇਹ ਸੋਚ ਲਓ ਕਿ ਇਦਾਂ ਹੀ ਹੁੰਦਾ ਹੈ ਜਿੱਦਾਂ ਸਾਡੀ ਇਹ ਜਿਹੜੀ ਸਕਿਨ ਹੈ, ਸਕਿਨ ਦੇ ਉੱਤੇ ਕੋਈ ਜਰਾ ਸਾਰਾ ਵੀ ਤੇਜ਼ਾਬ ਡਿੱਗ ਪੈਂਦਾ ਹੈ ਤੇ ਸਕਿਨ ਸਾਡੀ ਸੜ ਜਾਂਦੀ ਹੈ। ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਅਜਵਾਇਣ ਖਾ ਲਓ, ਆਹ ਚੀਜ਼ ਕਰ ਲਓ, ਉਹ ਚੀਜ਼ ਕਰ ਲਓ, ਇਹਨਾਂ ਚੋਂ ਕੋਈ ਅਸਰ ਵੀ ਕਰਦੀ ਹੈ ਜਾਂ ਸਿਰਫ ਇੱਕ ਇਹ ਧਾਰਨਾ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ? ਅੱਜ ਕੱਲ ਤੁਸੀਂ ਦੇਖਿਆ ਬਫੇ ਸਿਸਟਮ ਚਲਿਆ ਤੇ ਬਫੇ ਵਿੱਚ ਹੁੰਦਾ ਕਿ ਆਦਮੀ ਲਾਲਚ ਕਰਦਾ ਕਿ ਬਹੁਤ ਸਾਰੇ ਕੰਬੀਨੇਸ਼ਨ ਦੀ ਚੀਜ਼ਾਂ ਇਕੱਠੀਆਂ ਹੀ ਖਾ ਲੈਂਦੇ ਨੇ, ਪੇਟ ਭਰ ਲੈਂਦੇ। ਪਰ ਇਹ ਮੰਨ ਕੇ ਚਲੋ ਕਿ ਤੁਹਾਡੇ ਸਰੀਰ ਨੇ ਉਹਨੂੰ ਪਚਾਣਾ ਹੈ। ਕੋਲ ਤੁਹਾਡੇ 3 ਫਰੂਟ ਵੀ ਰੋਜ਼ ਖਾਓਗੇ ਨਾ ਤਾਂ ਵੀ ਤੁਹਾਡੀ ਸਿਹਤ ਜਿਹੜੀ ਹੈ ਬਹੁਤ ਠੀਕ ਰਹੇਗੀ। ਸੈਮੀਨਾਰ ਵੀ ਫ੍ਰੀ ਹੈ, ਚੈੱਕਅਪ ਵੀ ਫ੍ਰੀ ਹੈ। ਔਰ ਤੀਸਰੀ ਜਿਹੜੀ ਗੱਲ ਹੈ ਉਹ ਬਹੁਤ ਹੀ ਲੱਕੀ ਹੈ ਜਿਹੜੇ ਉੱਥੇ ਪੁੱਛਦੇ ਪਏ ਅਸੀਂ ਬੋਨਸ ਦਿੰਦੇ ਪਏ ਹਾਂ, ਪਹਿਲੇ ਕਦੇ ਨਹੀਂ ਦਿੱਤਾ, ਇਸ ਵਾਰੀ ਅਸੀਂ ਕਰਦੇ ਪਏ ਹਾਂ। ਜਿਹੜੇ ਸਾਡੇ ਅਸੀਂ ਹੈਲਥ ਕੈਂਪ ਲਗਾਉਂਦੇ ਪਏ ਹਾਂ, ਸੈਮੀਨਾਰ ਲਗਾਉਂਦੇ ਪਏ ਹਾਂ, ਉੱਥੇ ਤੁਸੀਂ ਆਓ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਤੇ ਸੁਣ ਰਹੇ ਹੋ ਤੁਸੀਂ। ਇੱਕ ਵਿਸ਼ੇਸ਼ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਪਹੁੰਚੇ ਹਾਂ। ਇਸ ਟਾਕ ਸ਼ੋ ਦਾ ਮੰਤਵ ਤੁਹਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਸਿਹਤ ਜਦੋਂ ਤੰਦਰੁਸਤ ਹੋਊਗੀ ਵੈਲਥ ਫੇਰ ਹੀ ਆਊਗੀ, ਕਿਉਂਕਿ ਕਿਹਾ ਜਾਂਦਾ ਹੈ ਹੈਲਥ ਇਜ਼ ਵੈਲਥ। ਜਿੰਨਾ ਚਿਰ ਸਾਡਾ ਜਿਹੜਾ ਸਰੀਰ ਹੈ ਉਹ ਫਿੱਟ ਨਹੀਂ ਹੈ ਤਾਂ ਅਸੀਂ ਧਨ ਕਮਾ ਵੀ ਨਹੀਂ ਸਕਦੇ ਤੇ ਕਮਾਇਆ ਹੋਇਆ ਧਨ ਵੀ ਕਿਸੇ ਕੰਮ ਦਾ ਨਹੀਂ ਹੈ ਜੇਕਰ ਅਸੀਂ ਤੰਦਰੁਸਤ ਨਹੀਂ ਹੈ। ਤੁਸੀਂ ਸੋਚ ਰਹੇ ਹੋਵੋਗੇ ਮੈਂ ਅਜਿਹੀਆਂ ਗੱਲਾਂ ਕਿਉਂ ਕਰ ਰਿਹਾ, ਕਿਉਂਕਿ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ ਗੱਲ ਵੀ ਸਾਰੀ ਸਿਹਤ ਦੇ ਨਾਲ ਸੰਬੰਧਿਤ ਹੈ। ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਡਵਾਂਸ ਜੀਨੋਮਿਕਸ ਤੋਂ ਮੌਜੂਦ ਰਹਿਣਗੇ ਡਾਕਟਰ ਨਿਸ਼ਾ ਡੋਗਰਾ ਜੀ। ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਵਿਸ਼ਾ ਇੱਕ ਵਿਲੱਖਣ ਜਿਹਾ ਅੱਜ ਆਪਾਂ ਛੋਣਾ ਹੈ। ਸਭ ਤੋਂ ਪਹਿਲਾਂ ਡਾਕਟਰ ਸਾਹਿਬਾ ਦਾ ਸਵਾਗਤ ਕਰ ਲਈਏ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਔਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਸਾਰਿਆਂ ਨੂੰ ਮੇਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ ਜੀ। ਸੋ ਨਿਸ਼ਾ ਡੋਗਰਾ ਜੀ, ਸਭ ਤੋਂ ਪਹਿਲਾਂ ਦੱਸ ਦਈਏ ਸਾਡੇ ਸਰੋਤਿਆਂ ਨੂੰ ਕਿ ਅਮਰੀਕਾ ਦੇ ਵਿੱਚ ਸੈਮੀਨਾਰ ਲੈ ਕੇ ਆ ਰਹੇ ਨੇ ਪੂਰੇ। ਜੇਕਰ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹਨਾਂ ਦੇ ਸੈਮੀਨਾਰ ਹੋਣਗੇ, ਜਿਨ੍ਹਾਂ ਦੇ ਵਿੱਚ ਸੈਕਰਾਮੈਂਟੋ, ਫ੍ਰਿਸਨੋ, ਯੂਬਾ ਸਿਟੀ ਅਤੇ ਇਸ ਦੇ ਵਿੱਚ ਜੇ ਵੇਰਵੇ ਸਹਿਤ ਚੱਲੀਏ ਤਾਂ ਸੈਕਰਾਮੈਂਟੋ ਦੇ ਵਿੱਚ 22 ਜੁਲਾਈ, ਫਿਰ ਸੈਕਰਾਮੈਂਟੋ ਦੇ ਵਿੱਚ 23 ਜੁਲਾਈ ਨੂੰ ਵੀ ਨੇ, ਫਿਰ ਫ੍ਰਿਸਨੋ ਦੇ ਵਿੱਚ, ਫਿਰ ਯੂਬਾ ਸਿਟੀ, ਸੈਕਰਾਮੈਂਟੋ, ਫ੍ਰਿਸਨੋ। ਨਾਲੋਂ ਨਾਲ ਜਾਣਕਾਰੀ ਬ੍ਰੋਸ਼ਰ ਤੁਹਾਡੇ ਨਾਲ ਸਕਰੀਨ ਦੇ ਉੱਪਰ ਵੀ ਸਾਂਝਾ ਕਰਦੇ ਰਹਾਂਗੇ। ਤੇ ਇਸ ਸੈਮੀਨਾਰ ਦੇ ਵਿੱਚ ਤੁਸੀਂ ਜੇਕਰ ਹਿੱਸਾ ਬਣਨਾ ਚਾਹੁੰਦੇ ਹੋ, ਇਹਦਾ ਬਿਲਕੁਲ ਮੁਫਤ ਹੈ ਤੇ ਇਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਨੰਬਰ ਤੇ ਤੁਸੀਂ ਕਰਵਾਉਣੀ ਹੈ। ਉਹ ਨੰਬਰ ਹੈ 4196990626। ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ, ਕਿਉਂਕਿ ਜੇਕਰ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਂਦੇ ਹੋ ਤਾਂ ਉਸ ਦੇ ਲਈ ਬਹੁਤ ਸਾਰੇ ਪ੍ਰਬੰਧ ਕਰਨੇ ਹੁੰਦੇ ਨੇ, ਜਿਹੜੇ ਕਿ ਪਹਿਲਾਂ ਹੀ ਕਰ ਲਏ ਜਾਂਦੇ ਨੇ ਤਾਂ ਤੁਹਾਡੀ ਹੀ ਉਸ ਦੇ ਵਿੱਚ ਚੰਗੀ ਖਿਦਮਤ ਕੀਤੀ ਜਾ ਸਕਦੀ ਹੈ। ਸੋ ਹੁਣ ਸਿੱਧਾ ਡਾਕਟਰ ਨਿਸ਼ਾ ਡੋਗਰਾ ਜੀ ਦੇ ਵੱਲ ਵਧਦੇ ਹਾਂ ਆਪਾਂ ਸਵਾਲਾਂ ਦੇ ਨਾਲ। ਸਭ ਤੋਂ ਪਹਿਲਾ ਸਵਾਲ ਮੇਰਾ ਮੈਮ ਐਸਿਡ ਨੂੰ ਲੈ ਕੇ ਆ। ਐਸਿਡ ਰਿਫਲੈਕਸ ਕੀ ਹੁੰਦਾ ਹੈ ਤੇ ਕਿਉਂ ਹੁੰਦਾ ਹੈ, ਇਸ ਤੇ ਜਰਾ ਚਾਨਣਾ ਪਾਇਓ। ਜ਼ਰੂਰ ਗੁਰਪ੍ਰੀਤ ਜੀ। ਇਸ ਤਰ੍ਹਾਂ ਹੈ ਕਿ ਸਾਡੀ ਕਮਿਊਨਿਟੀ 'ਚ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਤੇ ਮੈਂ ਇਹ ਵੀ ਕਰਾਂਗੀ, ਬਹੁਤ ਸਾਰੀ ਬਿਮਾਰੀਆਂ ਦੀ ਜੜ ਹੈ, ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਹੈ ਕਿ ਜਦੋਂ ਅਸੀਂ ਐਸਿਡ ਬਣਨਾ, ਸਾਡੇ ਬੋਡੀ ਬਣਦਾ। ਪਰ ਇੱਕ ਗੱਲ ਹੋਰ ਵੀ ਹੈ ਕਿ ਇਹ ਸਭ ਤੋਂ ਵਧੀਆ ਗੱਲ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਐਸਿਡ ਬਣਦਾ ਪਿਆ ਹੈ, ਔਰ ਲੇਕਿਨ ਇਹ ਨਹੀਂ ਪਤਾ ਕਿ ਇਹ ਐਸਿਡ ਜਿਹੜਾ ਬਣਦਾ ਪਿਆ ਹੈ ਇਹ ਆਹਿਸਤਾ ਆਹਿਸਤਾ ਸਾਡੀ ਬੋਡੀ 'ਚ ਕਿੱਥੇ ਖਰਾਬੀ ਕਰੇਗਾ ਔਰ ਬਾਅਦ ਵਿੱਚ ਕਿਹੜੀਆਂ ਨਵੀਆਂ ਮਤੀਆਂ ਸਹੀਆਂ ਢੇਰ ਸਾਰੀਆਂ ਬਿਮਾਰੀਆਂ ਲੈ ਕੇ ਆਏਗਾ। ਸੋ ਸ਼ੁਰੂਆਤ ਹੈ ਕਿ ਜਿਸਲੇ ਐਸਿਡ ਬਣਦਾ ਹੈ ਕਿ ਜੋ ਅਸੀਂ ਖਾਣਾ ਪੀਣਾ ਖਾਂਦੇ ਹਾਂ ਜਾਂ ਉਸ ਖਾਣੇ ਪੀਣੇ ਤੇ ਕੰਬੀਨੇਸ਼ਨ ਜੇ ਸਹੀ ਨਹੀਂ ਹੈ ਤੇ ਸਾਨੂੰ ਫਿਰ ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹ ਜਿਹੜੀ ਸਾਡਾ ਸਟਮਕ ਹੈ ਜਿਹੜਾ ਕਿ ਫੁੱਲ ਆਫ ਐਸਿਡ ਹੋਣਾ ਚਾਹੀਦਾ, ਉਹ ਸਟਮਕ ਸਾਡਾ ਇੰਨਾ ਇਹੋ ਜਿਹਾ ਖਾਣਾ ਹੈਂਡਲ ਨਹੀਂ ਕਰ ਸਕਦਾ। ਐਗਜ਼ਾਮਪਲ ਮੈਂ ਦਿੰਨੀ ਆ, ਅਗਰ ਤੁਸੀਂ ਪੀਜ਼ਾ ਖਾ ਲਿਆ ਤੇ ਪੀਜ਼ੇ ਦੇ ਨਾਲ ਕੋਕ ਦਾ ਕੰਬੀਨੇਸ਼ਨ ਬੜਾ ਜ਼ਬਰਦਸਤ ਔਰ ਸਾਰੇ ਖਾਂਦੇ ਹੀ ਨੇ,
ਪਰ ਜੀ ਜੀ ਜਿਸਲੇ ਇਹ ਤੁਸੀਂ ਖਾ ਤੇ ਲੈਂਦੇ ਹੋ ਬੜੇ ਸਵਾਦ ਨਾਲ, ਲੇਕਿਨ ਜਿਸਲੇ ਇਹ ਅੰਦਰ ਜਾਂਦਾ ਹੈ ਤੇ ਅੰਦਰ ਜਾ ਕੇ ਤਬਾਹੀ ਮਚਾਉਂਦਾ ਹੈ। ਇਹ ਜੀ ਤੁਹਾਡੇ ਜਿਹੜੇ ਸਟੋਮਕ ਦੇ ਐਸਿਡ ਨੂੰ ਜ਼ਿਆਦਾ ਯੂਜ਼ ਕਰ ਲੈਂਦਾ। ਜਿਸਲੇ ਤੁਹਾਡੇ ਸਟੋਮਕ ਵਿੱਚ ਘਟ ਜਾਂਦੀਆਂ ਚੀਜ਼ਾਂ, ਜਿਹੜੀਆਂ ਤੇਜ਼ਾਬ ਘਟ ਜਾਂਦਾ, ਤੇ ਇਹ ਉਛਲਦਾ ਹੈ, ਉਛਲ ਕੇ ਗਲੇ ਚ ਆਉਂਦਾ ਹੈ, ਔਰ ਤੁਹਾਨੂੰ ਫਿਰ ਬਹੁਤ ਸਾਰੀਆਂ ਤਕਲੀਫਾਂ ਹੁੰਦੀਆਂ ਨੇ। ਗਲੇ ਚ ਰੇਸ਼ਾ ਵੀ ਬਣ ਜਾਂਦਾ, ਕਈਆਂ ਨੂੰ ਖਾਂਸੀ ਹੁੰਦੀ ਹੈ, ਕਈਆਂ ਨੂੰ ਐਲਰਜੀਜ਼ ਹੋ ਜਾਂਦੀ ਹੈ, ਬਹੁਤ ਸਾਰੀਆਂ ਪ੍ਰੋਬਲਮਾਂ ਹੋ ਜਾਂਦੀਆਂ। ਜੀ, ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ, ਇਸ ਦੇ ਨਾਲ ਹੁੰਦੀਆਂ ਨੇ। ਜੇ ਹੋਰ ਕੌਨਸੀਕੁਐਂਸਿਸ ਇਸ ਦੇ ਜਾਣਨੇ ਹੋਣ ਜਿਹੜੇ ਗੰਭੀਰ ਹੋ ਸਕਦੇ ਨੇ ਐਸਿਡ ਦੇ ਨਾਲ, ਕੀ ਇਹ ਇੱਕ ਚਿੰਤਾਜਨਕ ਵਿਸ਼ਾ ਹੋ ਸਕਦਾ ਹੈ? ਜੇ ਇਹ ਐਸਿਡ ਬਣਦੀ ਹੈ, ਬਾਰ-ਬਾਰ ਬਣਦੀ ਹੈ, ਇਹ ਕਿੰਨੀ ਕੁ ਖਤਰਨਾਕ ਸਾਡੇ ਸਰੀਰ ਲਈ ਹੋ ਸਕਦੀ ਹੈ? ਹਾਂਜੀ ਗੁਰਪ੍ਰੀਤ ਜੀ, ਇਸ ਤਰ੍ਹਾਂ ਹੈ ਕਿ ਇਹ ਜਿਹੜਾ ਤੇਜ਼ਾਬ ਬਣਦਾ ਹੈ, ਇਹ ਸੋਚ ਲਓ ਕਿ ਇਦਾਂ ਹੀ ਹੁੰਦਾ ਹੈ ਜਿੱਦਾਂ ਸਾਡੀ ਇਹ ਜਿਹੜੀ ਸਕਿਨ ਹੈ, ਸਕਿਨ ਦੇ ਉੱਤੇ ਕੋਈ ਜਰਾ ਸਾਰਾ ਵੀ ਤੇਜ਼ਾਬ ਡਿੱਗ ਪੈਂਦਾ ਹੈ ਤੇ ਸਕਿਨ ਸਾਡੀ ਸੜ ਜਾਂਦੀ ਹੈ। ਏਦਾਂ ਹੀ ਜਿਸਲੇ ਤੁਹਾਡੇ ਸਟੋਮਕ ਦਾ ਤੇਜ਼ਾਬ ਉਛਲ ਕੇ ਜਿਸਲੇ ਉੱਪਰ ਗਲੇ ਤੱਕ ਆਉਂਦਾ ਹੈ, ਤੇ ਜਿਹੜੀ ਸਾਡੀ ਫੂਡ ਪਾਈਪ ਹੈ, ਜਿਹਨੂੰ ਈਸੋਫੇਗਸ ਕਹਿੰਦੇ ਆ, ਉਹਦੀ ਜੀ ਸਕਿਨ ਡਿਫਰੈਂਟ ਹੈ, ਸਟੋਮਕ ਦੀ ਡਿਫਰੈਂਟ ਹੀ ਕੁਦਰਤੀ ਬਣਾਈ ਹੈ, ਉਹ ਡਿਫਰੈਂਟ ਹੈ। ਜੀ ਉਹ ਸਟੋਮਕ ਨੂੰ ਹੈਂਡਲ ਕਰਨ ਲਈ ਬਣਾਈ ਹੈ ਕਿ ਉੱਥੇ ਜੀ ਹੋਣਾ ਹੀ ਚਾਹੀਦਾ ਖਾਣੇ ਨੂੰ ਡਾਈਜੈਸਟ ਕਰਨ ਵਾਸਤੇ। ਲੇਕਿਨ ਜਿਹੜੀ ਫੂਡ ਪਾਈਪ ਹੈ, ਜਿਹਨੂੰ ਈਸੋਫੇਗਸ ਕਹਿੰਦੇ ਆ, ਉਹ ਜਿਹੜੀ ਪਾਈਪ ਹੈ, ਉਹਦੇ ਸੈੱਲ ਸਾਡੇ ਸਕਿਨ ਵਰਗੇ ਸੈੱਲ ਹੀ ਹੁੰਦੇ ਨੇ। ਲੇਕਿਨ ਉੱਥੇ ਜਿਸਲੇ ਤੇਜ਼ਾਬ ਆਉਂਦਾ ਤੇ ਉਹ ਜਿਹੜੀ ਉੱਥੇ ਸੋਜ ਹੋ ਜਾਂਦੀ ਹੈ, ਉੱਥੇ ਜ਼ਖਮ ਹੋ ਜਾਂਦੇ ਨੇ। ਔਰ ਫਿਰ ਕੀ ਹੁੰਦਾ ਕਿ ਕਈ ਵਾਰੀ ਤੁਹਾਡੇ ਅਲਸਰ ਬਣ ਜਾਂਦੇ, ਜਿਹੜੇ ਕਿ ਬਾਅਦ ਵਿੱਚ ਕੈਂਸਰ ਦਾ ਰੂਪ ਵੀ ਲੈ ਲੈਂਦੇ ਨੇ। ਔਰ ਅਗਰ ਉਹ ਐਸਿਡ ਥੱਲੇ ਨੂੰ ਡਿੱਗਦਾ ਹੈ, ਥੱਲੇ ਅੰਤੜੀਆਂ 'ਚ ਡਿੱਗਦਾ ਹੈ, ਤੇ ਜੀ ਉੱਥੇ ਤੁਹਾਡੇ ਉੱਥੇ ਵੀ ਅਲਸਰ ਬਣਨੇ ਦੇ ਚਾਂਸਿਸ ਕਾਫੀ ਹੁੰਦੇ ਨੇ। ਔਰ ਜੀ ਤੁਹਾਡੇ ਜਿਹੜੇ ਪੇਟ ਵਿੱਚ ਜਿੱਦਾਂ ਬਲੋਟਿੰਗ ਜਾਂ ਹੋਰ ਪੇਟ ਦੀਆਂ ਤਕਲੀਫਾਂ ਜਿਹੜੀਆਂ ਕਾਫੀ ਸਾਰੀਆਂ ਵੱਧ ਜਾਂਦੀਆਂ ਨੇ। ਔਰ ਜੀ ਇਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਐਲਰਜੀਜ਼ ਜਿਹੜੀਆਂ ਉਹ ਜ਼ਿਆਦਾ ਹੋਣ ਦੇ ਚਾਂਸਿਸ ਹੁੰਦੇ ਨੇ। ਔਰ ਇੱਕ ਦੂਜਾ ਹੈ ਕਿ ਜਿਹੜਾ ਬਹੁਤ ਸਾਰੀ ਕਮਿਊਨਿਟੀ ਸਫਰ ਕਰਦੀ ਹੈ, ਉਹਨੂੰ ਕਹਿੰਦੇ ਨੇ ਜੋੜਾਂ ਦੀ ਦਰਦਾਂ। ਜੀ ਇਹਦੇ ਨਾਲ ਹੀ ਅਗਰ ਤੁਹਾਡਾ ਇਹ ਵੀ ਇੱਥੋਂ ਜਿਹੜਾ ਤੇਜ਼ਾਬ ਆਹਿਸਤਾ ਆਹਿਸਤਾ ਨਿਕਲ ਕੇ ਤੁਹਾਡੇ ਬਲੱਡ 'ਚ ਜਾਂਦਾ ਹੈ ਜਾਂ ਫਿਰ ਹੱਡੀਆਂ ਜੋੜਾਂ 'ਚ ਜਾਂਦਾ ਹੈ, ਉੱਥੇ ਉਹਨਾਂ ਨੂੰ ਕਮਜ਼ੋਰ ਵੀ ਕਰਦਾ ਹੈ ਤੇ ਉੱਥੇ ਸੋਜ ਬਣਾਉਂਦਾ ਹੈ, ਤੇ ਉੱਥੇ ਫਿਰ ਤੁਹਾਨੂੰ ਦਰਦਾਂ ਹੁੰਦੀਆਂ ਨੇ। ਤੁਸੀਂ ਦੇਖਿਆ ਆਪਣੀ ਕਮਿਊਨਿਟੀ, ਕਿਸੇ ਨੂੰ ਬੈਕ ਦਰਦ ਹੁੰਦੀ ਹੈ, ਕਿਸੇ ਨੂੰ ਨੈਕ ਦਰਦ ਹੁੰਦੀ ਹੈ, ਕਿਸੇ ਨੂੰ ਗੋਡੇ ਦਰਦਾਂ ਹੁੰਦੀਆਂ ਨੇ। ਸੋ ਬਹੁਤ ਸਾਰੀਆਂ ਦਰਦਾਂ ਲੈ ਕੇ ਆਉਂਦਾ ਹੈ ਤੇਜ਼ਾਬ ਜਿਹੜਾ। ਇਹ ਬਹੁਤ ਜ਼ਿਆਦਾ ਕੌਨਸੀਕੁਐਂਸਿਸ ਹੁੰਦੇ, ਜਿਹੜੇ ਸਾਡੀ ਕਮਿਊਨਿਟੀ ਜਿਹੜੀ ਆ ਉਹ 'ਚ ਬਹੁਤ ਤਕਲੀਫਾਂ ਹੁੰਦੀਆਂ ਨੇ, ਜਿਹੜੇ ਫਿਰ ਬਾਅਦ 'ਚ ਜੀ ਕਦੀ ਫਿਜ਼ੀਓਥੈਰੇਪੀ ਜਾਂਦੇ, ਕਦੀ ਐਕਿਊਪੰਕਚਰ ਕਰਵਾਉਂਦੇ, ਕਦੀ ਦਵਾਈਆਂ ਖਾਂਦੇ ਆ, ਆਨਲਾਈਨ ਦਵਾਈਆਂ ਖਾਂਦੇ ਰਹਿੰਦੇ ਆ, ਲੇਕਿਨ ਇਹਦਾ ਹੱਲ ਨਹੀਂ ਮਿਲਦਾ, ਕਿਉਂਕਿ ਮੇਨ ਕਾਰਨ ਨਹੀਂ ਸਾਨੂੰ ਪਤਾ ਕਿ ਕਿਉਂ ਹੁੰਦਾ ਪਿਆ। ਤੇ ਜੇ ਜੀ ਤੁਹਾਨੂੰ ਜੀ ਮੇਨ ਕਾਰਨ ਪਤਾ ਪਿਆ ਕਿ ਤੁਹਾਡੀ ਬਿਮਾਰੀ ਦੀ ਜੜ ਕੀ ਹੈ, ਉਹਨੂੰ ਹੈਂਡਲ ਕਰੋ, ਤੇ ਇਹ ਜਿਹੜੀਆਂ ਦਰਦਾਂ ਨੇ, ਤਕਲੀਫਾਂ ਨੇ, ਜੋੜਾਂ ਦੀ ਦਰਦਾਂ, ਚਾਹੇ ਪੇਟ ਦੀਆਂ ਤਕਲੀਫਾਂ ਨੇ, ਇਹ ਬਹੁਤ ਛੇਤੀ ਖਤਮ ਵੀ ਹੋ ਸਕਦੀਆਂ। ਤੁਹਾਨੂੰ ਸਾਰੀ ਉਮਰ ਦਵਾਈਆਂ ਖਾਣ ਦੀ ਲੋੜ ਨਹੀਂ ਪੈਂਦੀ। ਜੀ, ਸੁਣ ਅਤੇ ਵੇਖ ਰਹੇ ਦਰਸ਼ਕਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਹੋਣਗੇ, ਕਿਉਂਕਿ ਕਈ ਵਾਰ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਪੱਖ ਅਣਛੂਹੇ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਛੋਹਿਆ ਨਹੀਂ ਜਾ ਸਕਦਾ ਜਾਂ ਫਿਰ ਸਮਾਂ ਘੱਟ ਹੁੰਦਾ ਹੈ। ਸੋ ਅਜਿਹੇ ਸਵਾਲ ਜੇ ਤੁਹਾਡੇ ਨੇ ਜਾਂ ਫਿਰ ਤੁਸੀਂ ਵੀ ਅਜਿਹੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੋ, ਤਾਂ ਤੁਸੀਂ ਡਾਕਟਰ ਨਿਸ਼ਾ ਡੋਗਰਾ ਦੇ ਉਹਨਾਂ ਦੇ ਸੈਮੀਨਾਰ ਦੇ ਵਿੱਚ ਹਿੱਸਾ ਬਣ ਸਕਦੇ ਹੋ। ਇਸ ਸੈਮੀਨਾਰ ਦਾ ਹਿੱਸਾ ਬਣਨ ਦੇ ਲਈ ਤੁਹਾਨੂੰ ਇੱਕ ਨੰਬਰ ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਉਹ ਨੰਬਰ ਹੈ 4196990626। ਇਸ ਨੰਬਰ ਤੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੈ। ਸੈਕਰਾਮੈਂਟੋ, ਯੂਬਾ ਸਿਟੀ ਤੇ ਫ੍ਰਿਜ਼ਨੋ ਦੇ ਵਿੱਚ ਵੱਖ-ਵੱਖ ਸਮਿਆਂ ਤੇ, ਜਿਹੜੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ, ਉਸ ਦੌਰਾਨ ਮੈਮ ਦੇ ਵੱਖ-ਵੱਖ ਸੈਮੀਨਾਰ ਹੋਣਗੇ। ਉਹਨਾਂ ਦੇ ਵਿੱਚ ਜਦੋਂ ਤੁਸੀਂ ਹਿੱਸਾ ਬਣੋਗੇ ਤਾਂ ਤੁਸੀਂ ਉਹਨਾਂ ਦਾ ਲਾਹਾ ਖੱਟ ਸਕਦੇ ਹੋ। ਇਹ ਇੱਕ ਤਰੀਕੇ ਦੇ ਨਾਲ ਵਰਦਾਨ ਹੀ ਹੁੰਦਾ ਹੈ, ਜਦੋਂ ਇਹੋ ਜਿਹੇ ਮਾਹਰ ਤੁਹਾਡੇ ਆਪਣੇ ਸ਼ਹਿਰ, ਤੁਹਾਡੇ ਆਪਣੇ ਏਰੀਏ ਦੇ ਵਿੱਚ ਆ ਕੇ ਤੁਹਾਡੀ ਸਮੱਸਿਆ ਨਾਲ ਨਜਿੱਠਣਗੇ, ਤਾਂ ਤੁਸੀਂ ਆਪ ਹਿਸਾਬ ਲਗਾ ਸਕਦੇ ਹੋ ਕਿ ਕਿੰਨੇ ਰੋਗਾਂ ਤੋਂ ਤੁਸੀਂ ਨਿਜਾਤ ਪਾ ਸਕਦੇ ਹੋ। ਸੋ ਮੈਂ ਸਵਾਲਾਂ ਦੇ ਨਾਲ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਮੇਰਾ ਆਪਣਾ ਹੈ। ਜੀ ਸਵਾਲ ਇਹ ਹੈ ਕਿ ਤੁਸੀਂ ਗੈਸ ਦੀ ਗੱਲ ਕਰ ਰਹੇ ਹੋ, ਬਲੋਟਿੰਗ ਦੀ ਗੱਲ ਕਰ ਰਹੇ ਹੋ। ਕਈ ਜੀ ਵਾਰੀ ਨਾ ਸਾਡੇ ਘਰਾਂ ਦੇ ਵਿੱਚ ਬਹੁਤ ਆਪ ਹੀ ਮਾਹਰ ਬਣ ਜਾਂਦੇ ਆ, ਜੀ ਅਸੀਂ ਆਪ ਹੀ ਇਲਾਜ ਕਰਨ ਲੱਗ ਜਾਂਦੇ ਆ ਕਿ ਇਸ ਚੀਜ਼ ਦੀ ਫੱਕੀ ਖਾ ਲਓ, ਉਹਦੇ ਨਾਲ ਠੀਕ ਹੋ ਜਾਊਗਾ, ਆ ਕਰੋ, ਆ ਚੀਜ਼ ਦਾ ਮਿਸ਼ਰਣ ਬਣਾ ਕੇ ਪੀ ਲਓ, ਉਹਦੇ ਨਾਲ ਠੀਕ ਹੋ ਜਾਊਗਾ। ਕੀ ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਅਜਵਾਇਣ ਖਾ ਲਓ, ਆ ਚੀਜ਼ ਕਰ ਲਓ, ਉਹ ਚੀਜ਼ ਕਰ ਲਓ, ਇਹਨਾਂ ਚੋਂ ਕੋਈ ਅਸਰ ਵੀ ਕਰਦੀ ਹੈ ਜਾਂ ਸਿਰਫ ਇੱਕ ਇਹ ਧਾਰਨਾ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ? ਐਕਚੁਅਲੀ ਜਿਹੜੀਆਂ ਵੀ ਸਾਡੀ ਇੰਡੀਅਨ ਜਿਹੜੀ ਕੁਕਿੰਗ ਹੈ, ਜੀ ਉਹਦੇ ਵਿੱਚ ਜਿੰਨੇ ਵੀ ਸਪਾਈਸਿਸ ਹੁੰਦੇ ਨੇ, ਚਾਹੇ ਜੀ ਅਜਵਾਇਣ ਹੈ, ਸੌਂਫ ਹੈ, ਲਾਚੀ ਹੈ, ਦਾਲਚੀਨੀ ਹੈ, ਸੁੰਡ ਹੈ, ਇਹਦੇ ਬਹੁਤ ਫਾਇਦੇ ਹੁੰਦੇ ਨੇ।
ਇਹ ਪੁਰਾਣੇ ਲੋਕੀ ਖਾਣੇ 'ਚ ਬਹੁਤ ਇਸਤੇਮਾਲ ਕਰਦੇ ਸੀ ਔਰ ਤਕਲੀਫਾਂ ਵੀ ਘੱਟ ਹੁੰਦੀਆਂ ਸੀ। ਸੋ ਇਹਦਾ ਫਾਇਦਾ ਹੈ ਤੇ ਨੁਕਸਾਨ ਨਹੀਂ ਹੁੰਦਾ। ਲੇਕਿਨ ਅਗਰ ਤੁਸੀਂ ਬਹੁਤ ਜ਼ਿਆਦਾ ਮਾਤਰਾ 'ਚ ਲੈਂਦੇ ਹੋ ਤੇ ਜੀ ਉਹ ਫਿਰ ਕਈ ਵਾਰੀ ਬਾਡੀ 'ਚ ਉਹਦੀ ਤਸੀਰ ਵੀ ਚੇਂਜ ਹੋ ਸਕਦੀ ਹੈ ਤੇ ਖਰਾਬੀ ਵੀ ਕਰਦੀ ਹੈ। ਪਰ ਜੀ ਮੇਨ ਇਹ ਹੈ ਕਿ ਤੁਸੀਂ ਅਗਰ ਰੂਟੀਨ 'ਚ ਫੂਡ ਵਿੱਚ ਐਜ਼ ਅ ਫੂਡ ਤੁਸੀਂ ਰੈਗੂਲਰ ਲੈਂਦੇ ਹੋ ਤੇ ਇਹਦੇ ਵਿੱਚ ਫਾਇਦਾ ਹੀ ਹੈ, ਨੁਕਸਾਨ ਕੋਈ ਨਹੀਂ। ਦੂਸਰੀ ਜੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਤਕਲੀਫਾਂ ਨੇ, ਬਿਮਾਰੀਆਂ ਨੇ, ਜਾਂ ਜਿਸ ਤਰ੍ਹਾਂ ਮੈਂ ਤੇਜ਼ਾਬ ਦੀ ਗੱਲ ਕੀਤੀ ਹੈ ਜਾਂ ਗੈਸ ਦੀ ਗੱਲ ਕੀਤੀ ਹੈ ਜਾਂ ਪੇਟ 'ਚ ਦਰਦ ਹੁੰਦੀ ਰਹਿੰਦੀ ਹੈ, ਕਬਜੀ ਹੁੰਦੀ ਰਹਿੰਦੀ ਹੈ, ਤੇ ਇਹ ਮੰਨ ਕੇ ਚਲੋ ਕਿ ਇਹ ਇੱਕ ਤਕਲੀਫ ਹੈ, ਇਹ ਹੈਲਥ ਕੰਡੀਸ਼ਨ ਹੈ ਜਾਂ ਇਹ ਬਿਮਾਰੀ ਬਣਦੀ ਪਈ ਹੈ, ਜੀ ਇਹਦਾ ਹੱਲ ਲੱਭਣਾ ਚਾਹੀਦਾ। ਜਿਹੜੀਆਂ ਜੀ ਜੀ ਤੁਸੀਂ ਇਹ ਚੀਜ਼ਾਂ ਖਾਂਦੇ ਹੋ ਇਹ ਨੁਕਸਾਨ ਨਹੀਂ, ਇਹਦੇ ਫਾਇਦੇ ਹੁੰਦੇ ਨੇ ਕਿਤੇ ਕਿਤੇ, ਪਰ ਇਹ ਬਿਮਾਰੀ ਨਹੀਂ ਖਤਮ ਕਰ ਸਕਦੇ। ਹਾਂ ਜੀ ਹਾਂ, ਪਹਿਲੇ ਅਗਰ ਤੁਸੀਂ ਠੀਕ ਹੋ ਤੇ ਉਹਦੇ ਵਾਸਤੇ ਰੂਟੀਨ ਵਿੱਚ ਲੈਣਾ ਠੀਕ ਹੈ। ਪਰ ਜਿਹੜੀ ਤੁਹਾਨੂੰ ਬਿਮਾਰੀ ਹੈ, ਜਿੱਦਾਂ ਮੈਂ ਐਸਿਡ ਦੀ ਗੱਲ ਕੀਤੀ ਹੈ, ਐਸਿਡ ਦੇ ਮਤਲਬ 8-10 ਕਾਰਨ ਨੇ ਐਸਿਡ ਕਿਉਂ ਬਣਦਾ ਹੈ। ਇੱਕ ਅਸੀਂ ਜੀ ਖਾਣੇ ਨੂੰ ਟੱਚ ਕੀਤਾ ਕਿ ਖਾਣੇ ਦੇ ਕਾਰਨ ਹੋ ਸਕਦਾ ਹੈ। ਕੋਈ ਵੀ ਜੀ ਫੂਡ ਤੁਸੀਂ ਖਾਂਦੇ ਹੋ, ਜੇ ਬ੍ਰੈਡ ਖਾਂਦੇ ਹੋ, ਪਾਸਤਾ ਖਾਂਦੇ ਹੋ, ਬਰਗਰ ਖਾਂਦੇ ਹੋ, ਜਾਂ ਫਿਰ ਉਹਦੇ ਕੰਬੀਨੇਸ਼ਨ 'ਚ ਜਦ ਸੋਡਾ ਹੈ, ਕੋਕ ਹੈ, ਜਾਂ ਕੋਈ ਜਿਸ ਤਰ੍ਹਾਂ ਸੌਫਟ ਡਰਿੰਕਸ ਹੋ ਗਈਆਂ, ਜਾਂ ਕੋਈ ਬਹੁਤ ਸਾਰੀ ਤੁਸੀਂ ਚਾਹ ਪੀਂਦੇ ਹੋ ਜਾਂ ਐਕਸੈਸ ਵਿੱਚ ਕਾਫੀ ਪੀਂਦੇ ਹੋ, ਇਹੋ ਜਿਹੀ ਚੀਜ਼ਾਂ ਅਗਰ ਖਾਂਦੇ ਹੋ ਜਾਂ ਮੈਦੇ ਵਾਲੀ ਚੀਜ਼ਾਂ ਜ਼ਿਆਦਾ ਖਾਂਦੇ ਹੋ ਤੇ ਜੀ ਉਹ ਸਾਡੀ ਬਾਡੀ ਹੈਂਡਲ ਨਹੀਂ ਕਰ ਸਕਦੀ ਤੇ ਉਹਦੇ ਨਾਲ ਵੀ ਤਕਲੀਫਾਂ ਵੱਧ ਸਕਦੀਆਂ ਨੇ। ਲੇਕਿਨ ਇੱਕ ਹੋਰ ਹੈ ਕਿ ਕਈ ਵਾਰੀ ਅਸੀਂ ਕੀ ਕਰਨੇ ਆ ਕਿ ਰੈਸਟੋਰੈਂਟ ਦੇ ਫੂਡ ਜ਼ਿਆਦਾ ਖਾਂਦੇ ਆ ਜਾਂ ਬਹੁਤ ਸਾਰੇ ਪਾਰਟੀਆਂ ਅਟੈਂਡ ਕਰਨ, ਉੱਥੇ ਫੂਡ ਖਾਂਦੇ ਆ, ਬਹੁਤ ਹੈਵੀ ਹੁੰਦੇ ਨੇ। ਅੱਜ ਕੱਲ੍ਹ ਜੀ ਤੁਸੀਂ ਦੇਖਿਆ ਬੱਫੇ ਸਿਸਟਮ ਚੱਲਿਆ ਤੇ ਜੀ ਬੱਫੇ ਜੀ ਵਿੱਚ ਹੁੰਦਾ ਕਿ ਆਦਮੀ ਲਾਲਚ ਕਰਦਾ ਕਿ ਬਹੁਤ ਸਾਰੇ ਕੰਬੀਨੇਸ਼ਨ ਦੀ ਚੀਜ਼ਾਂ ਇਕੱਠੀਆਂ ਹੀ ਖਾ ਲੈਂਦੇ ਨੇ, ਪੇਟ ਭਰ ਜੀ ਜੀ ਲੈਂਦੇ। ਪਰ ਜੀ ਇਹ ਮੰਨ ਕੇ ਚਲੋ ਕਿ ਤੁਹਾਡੇ ਸਰੀਰ ਨੇ ਉਹਨੂੰ ਪਚਾਣਾ ਹੈ। ਸਰੀਰ ਜੀ ਤੁਹਾਡੀ ਮਸ਼ੀਨਰੀ ਹੈ ਨਾ, ਤੇ ਉਹਨੂੰ ਕੰਮ ਜੇ ਤੁਸੀਂ ਓਵਰਲੋਡ ਕਰੋਗੇ ਤੇ ਨੈਚੁਰਲੀ ਉਹਨੇ ਵਿਚਾਰੇ ਨੇ ਇੱਕ ਵਾਰੀ ਥੱਕ ਜਾਣਾ, ਹਾਫ ਜਾਣਾ ਤੇ ਉਹਨੇ ਗਿਵ ਅਪ ਕਰ ਦੇਣਾ। ਜੀ ਤੀਸਰੀ ਗੱਲ ਜਿਹੜੀ ਹੈ ਮੈਂ ਕਹਿੰਦੀ ਹਾਂ ਵੀ ਕਈ ਵਾਰੀ ਅਸੀਂ ਉਹ ਜਿਹੇ ਖਾਣੇ ਖਾਂਦੇ ਹਾਂ ਜਾਂ ਕਿਸੇ ਕਾਰਨ ਵੀ ਸਾਡੀ ਬਾਡੀ 'ਚ ਇਨਫੈਕਸ਼ਨ ਹੋ ਜਾਂਦੀ ਹੈ। ਐਸਿਡ ਬਣਾਉਣੇ ਵਾਸਤੇ ਇੱਕ ਬਹੁਤ ਵੱਡੀ ਇਨਫੈਕਸ਼ਨ ਹੈ ਜਿਹਨੂੰ ਕਹਿੰਦੇ ਐਚ ਪਾਈਲੋਰੀ ਇਨਫੈਕਸ਼ਨ। ਉਹ ਜੀ ਬਹੁਤ ਕਾਮਨ ਹੈ ਆਪਣੇ ਲੋਕਾਂ ਨੂੰ। ਉਹ ਪੇਟ 'ਚ ਹੋ ਜਾਂਦੀ, ਸਟਮਕ 'ਚ ਹੋ ਜਾਂਦੀ ਹੈ ਔਰ ਸਟਮਕ ਦੀ ਅੰਦਰ ਦੀ ਲਾਈਨਿੰਗ ਜਿਹੜੀ ਹੈ ਉਹਨੂੰ ਡੈਮੇਜ ਕਰਦੀ ਹੈ, ਉੱਥੇ ਸੁਰਾਖ ਕਰ ਦਿੰਦੀ ਹੈ, ਜਿਹਦੇ ਨਾਲ ਕਿ ਬਹੁਤ ਜ਼ਿਆਦਾ ਹੋਰ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਸਾਨੂੰ ਨੁਕਸਾਨ ਕਰਦਾ ਹੈ। ਜੀ ਉਹਨਾਂ ਪੇਸ਼ੈਂਟ ਕੀ ਕਹਿੰਦੇ ਖਾਣਾ ਉੱਪਰ ਨੂੰ ਆਉਂਦਾ ਹੈ, ਕਈ ਵਾਰੀ ਮੂੰਹ 'ਚ ਆਉਂਦਾ ਹੈ, ਫਿਰ ਕਈ ਵਾਰੀ ਪਿੱਲੋ ਥੱਲੇ ਰੱਖ ਕੇ ਨੈਕ ਸਿੱਧੇ ਕਰਕੇ ਬੈਠਣਾ ਪੈਂਦਾ ਹੈ, ਜਾਂ ਕਈ ਵਾਰੀ ਪੇਟ ਬਹੁਤ ਜ਼ਿਆਦਾ ਫੁੱਲ ਜਾਂਦਾ ਹੈ, ਬਹੁਤ ਜ਼ਿਆਦਾ ਜੀ ਬਲੋਟਿੰਗ ਗੈਸ ਹੁੰਦੀ ਹੈ। ਸੋ ਇਹ ਬਹੁਤ ਜ਼ਿਆਦਾ ਸੀਵੀਅਰ ਕੰਡੀਸ਼ਨਸ ਬਣ ਜਾਂਦੀਆਂ ਕਿਉਂਕਿ ਅਸੀਂ ਇਹ ਨਹੀਂ ਦੇਖਦੇ ਕਿ ਮੂਲ ਕਾਰਨ ਕੀ ਹੈ, ਇਹਦੀ ਜੜ ਜੀ ਕਿਉਂ ਹੁੰਦਾ ਪਿਆ। ਔਰ ਇੱਕ ਹੋਰ ਵੀ ਹੈ ਕਿ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ, ਪਹਿਲੇ ਅਸੀਂ ਜੜ ਦੇਖਦੇ ਹਾਂ ਕਿ ਕੀ ਹੁੰਦਾ ਪਿਆ। ਨੁਕਸੇ ਵੀ ਠੀਕ ਨੇ, ਬੁਰੇ ਨਹੀਂ ਹੁੰਦੇ, ਪਰ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਉਹਦਾ ਅਸਲੀ ਸੋਲੂਸ਼ਨ ਕੀ ਹੈ ਉਹ ਬਹੁਤ ਜ਼ਰੂਰੀ ਹੈ ਜਾਣਨਾ, ਤਾਂ ਕਿ ਸਹੀ ਇਲਾਜ ਹੋ ਜਾਏ। ਇੱਕ ਤੇ ਸਹੀ ਇਲਾਜ ਹੋਏ, ਦੂਜਾ ਟਾਈਮ ਸਿਰ ਇਲਾਜ ਹੋਏ, ਤੇ ਤੀਜਾ ਇਹ ਵੀ ਹੈ ਕਿ ਇਹ ਨਹੀਂ ਕਿ ਇੱਕ ਬਿਮਾਰੀ ਖਤਮ ਕਰਦੇ 4 ਤੁਸੀਂ ਹੋਰ ਬਿਮਾਰੀਆਂ ਲਾ ਲਓ। ਸੋ ਜੀ ਇਹ ਜੀ ਬਹੁਤ ਜ਼ਰੂਰੀ ਹੈ ਦੇਖਣਾ ਕਿ ਤੁਹਾਡੇ ਨੈਚੁਰਲ ਸੋਲੂਸ਼ਨ ਹੋਣ, ਕਿਉਂਕਿ ਸਾਡੀ ਬਾਡੀ ਜਿਹੜੀ ਹੈ ਫਰੂਟ ਤੇ ਸਬਜ਼ੀਆਂ ਵਾਸਤੇ ਬਣੀ ਹੈ, ਕੁਦਰਤੀ ਬਣੀ ਹੈ। ਫਰੂਟ ਸਬਜ਼ੀਆਂ ਤਾਂ ਅਸੀਂ ਛੇਤੀ ਹਜਮ ਵੀ ਕਰ ਲੈਂਦੇ ਹਾਂ ਤੇ ਬਾਡੀ ਨੂੰ ਤਾਕਤ ਵੀ ਮਿਲਦੀ ਹੈ ਤੇ ਬਾਡੀ ਜੀ ਵਿੱਚ ਖੂਨ ਵੀ ਵੱਧਦਾ ਹੈ। ਤੇ ਜਿੰਨੇ ਤੁਸੀਂ ਨੈਚੁਰਲ ਤਰੀਕੇ ਨਾਲ ਫਰੂਟ ਸਬਜ਼ੀਆਂ ਖਾਓਗੇ ਤੇ ਉਹ ਤੁਹਾਨੂੰ ਫਾਇਦਾ ਦੇਣਗੀਆਂ। ਜਿਸ ਲਈ ਅਸੀਂ ਦੂਜੀਆਂ ਚੀਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਖਾਂਦੇ ਹਾਂ, ਫਾਸਟ ਫੂਡ ਜਾਂ ਦੂਜੀਆਂ ਚੀਜ਼ਾਂ, ਉਹ ਬਾਡੀ ਸਾਡੀ ਹੈਂਡਲ ਨਹੀਂ ਕਰ ਸਕਦੀ ਤੇ ਇਹ ਫਿਰ ਸਾਨੂੰ ਤਕਲੀਫਾਂ ਵੱਧ ਜਾਂਦੀਆਂ ਨੇ। ਜੀ ਸੋ ਮੈਂ ਚਾਹੁੰਦਾ ਤੁਸੀਂ ਇਹਦੇ ਤੇ ਵੀ ਚਾਨਣਾ ਪਾ ਹੀ ਦਿਓ ਇੱਕ ਵਾਰੀ ਮੈਮ, ਕਿ ਕਿਹੜੇ ਫੂਡ ਲੈਣੇ ਚਾਹੀਦੇ ਨੇ ਜਾਂ ਤਾਂ ਕਿ ਅਸੀਂ ਅਜਿਹੀਆਂ ਚੀਜ਼ਾਂ ਤੋਂ ਬਚ ਸਕੀਏ, ਬਲੋਟਿੰਗ ਵਗੈਰਾ ਜਾਂ ਗੈਸ ਤੋਂ ਬਚ ਸਕੀਏ, ਤੇ ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਨੇ। ਦੋਨਾਂ ਤੇ ਇੱਕ ਵਾਰੀ ਮੈਂ ਕਹਿੰਦਾ ਤੁਸੀਂ ਚਾਨਣਾ ਪਾ ਹੀ ਦਿਓ। ਜ਼ਰੂਰ, ਮੈਂ ਜ਼ਰੂਰ ਦੱਸਾਂਗੀ। ਪਰ ਇਹ ਹੈ ਕਿ ਜਿਹੜੇ ਟਾਕ ਸ਼ੋਜ਼ ਹੁੰਦੇ ਉੱਥੇ ਤੇ ਅਸੀਂ ਥੋੜਾ ਜਿਹਾ ਟ੍ਰੇਲਰ ਹੀ ਦੱਸ ਸਕਦੇ ਹਾਂ, ਪੂਰੀ ਜੀ ਫਿਲਮ ਜੀ ਨਹੀਂ ਜੀ ਦੱਸ ਸਕਦੇ, ਜੀ ਕਿਉਂਕਿ ਉਹਦੇ ਵਾਸਤੇ ਤੁਹਾਨੂੰ ਜਿਹੜੇ ਸਾਡੇ ਅਸੀਂ ਹੈਲਥ ਕੈਂਪ ਲਗਾਉਂਦੇ ਪਏ ਹਾਂ, ਸੈਮੀਨਾਰ ਲਗਾਉਂਦੇ ਪਏ ਹਾਂ, ਉੱਥੇ ਤੁਸੀਂ ਆਓ। ਔਰ ਇਹ ਵੀ ਹੈ ਕਿ ਜਿਹੜੇ ਉੱਥੇ ਆਉਂਦੇ ਨੇ ਉਹਨਾਂ ਦੀ ਆਪਣੀ ਪਰਸਨਲ ਪ੍ਰੋਬਲਮਸ ਜਿਹੜੀਆਂ ਨੇ ਉਹ ਜੀ ਸਾਡੇ ਨਾਲ ਸਾਂਝੀਆਂ ਕਰਦੇ ਕਿ ਮੇਰੀ ਇਹ ਪ੍ਰੋਬਲਮ ਹੈ। ਮਤਲਬ ਪ੍ਰੋਬਲਮ ਤਾਂ ਹਜ਼ਾਰ ਹੁੰਦੀਆਂ ਨੇ, ਲੇਕਿਨ ਜੀ ਤੁਹਾਡੀ ਜੀ ਕਿਹੜੀ ਪ੍ਰੋਬਲਮ ਹੈ ਔਰ ਉਹਦਾ ਵਧੀਆ ਸੋਲੂਸ਼ਨ ਜਿਹੜਾ ਸੇਫ ਤੇ ਨੈਚੁਰਲ ਕਿਹੜਾ ਸੋਲੂਸ਼ਨ ਹੈ ਉਹ ਉੱਥੇ ਤੁਹਾਨੂੰ ਜ਼ਰੂਰ ਮਿਲ ਜਾਏਗਾ।
ਸੋ ਉੱਥੇ ਜੇ ਕੈਂਪ ਲੱਗਦੇ ਪਏ ਨੇ ਗੁਰਦੁਆਰਾ ਸਾਹਿਬ, ਜਿਹੜੇ ਫਰੀਜ਼ਨੋ ਦੇ ਗੁਰਦੁਆਰੇ ਨੇ ਜਾਂ ਸੈਕਰਾਮੈਂਟੋ ਦੇ ਗੁਰਦੁਆਰਾ ਸਾਹਿਬ ਨੇ, ਉੱਥੇ ਕੈਂਪ ਲੱਗਦੇ ਪਏ, ਉੱਥੇ ਤੁਸੀਂ ਪਹੁੰਚ ਜਾਓ, ਡੇਟਾ ਉੱਥੇ ਹੈ ਨੇ। ਔਰ ਜਿਹੜੇ ਦੂਜੇ ਨੇ ਕਮਿਊਨਿਟੀ ਸੈਂਟਰ, ਉੱਥੇ ਵੀ ਲੱਗਦੇ ਪਏ ਨੇ, ਤੇ ਉੱਥੇ ਆਪਣੇ ਜਿੱਥੇ ਵੀ ਨੀਅਰੈਸਟ ਏਰੀਆ ਨੇ ਤੁਸੀਂ ਉੱਥੇ ਪਹੁੰਚ ਸਕਦੇ ਹੋ। ਇਸੇ ਕਰਕੇ ਅਸੀਂ ਇਹ ਕੈਲੀਫੋਰਨੀਆ ਦਾ ਟੂਰ ਲਗਾਇਆ ਹੈ। ਪਰ ਹਾਂ, ਜਿਹੜਾ ਤੁਸੀਂ ਖਾਣੇ ਪੀਣੇ ਦੀ ਗੱਲ ਕਰਦੇ, ਮੈਂ ਜ਼ਰੂਰ ਦੱਸਾਂਗੀ ਕਿ ਖਾਣੇ ਪੀਣੇ ਵਾਸਤੇ ਜਿੱਦਾਂ ਕਿ ਆਪਣੀ ਕਮਿਊਨਿਟੀ ਸਵੇਰੇ ਕੀ ਕਰਦੇ, ਮੋਸਟਲੀ ਮੈਂ ਦੇਖਿਆ ਚਾਹ ਤੇ ਕੋਈ ਰਸ ਜਾਂ ਕੋਈ ਕੁੱਕੀ ਖਾ ਲੈਂਦੇ ਨੇ, ਤੇ ਇਹ ਸਾਰੀਆਂ ਮੈਦੇ ਦੀ ਬਣੀਆਂ ਹੁੰਦੀਆਂ ਨੇ, ਜਾਂ ਫਿਰ ਮਤਲਬ ਇਹਦੇ ਵਿੱਚ ਕੋਈ ਨਿਊਟ੍ਰੀਸ਼ਨ ਵੈਲਿਊ ਜਿਹੜੀ ਆ ਬਹੁਤ ਘੱਟ ਹੁੰਦੀ ਹੈ। ਸੋ ਮੈਂ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਆਪ ਨੂੰ ਫਰੂਟ ਜ਼ਿਆਦਾ ਖਾਓ ਸਵੇਰੇ ਫਰੂਟ ਖਾਣੇ ਦਾ। ਕਿ ਰੇਨਬੋ ਕਲਰ ਵਿੱਚ ਦੇਖੋ, ਰੇਨਬੋ ਵਿੱਚ ਸਾਰੇ 7 ਰੰਗ ਆਉਂਦੇ, ਸਤਰੰਗੀ, ਤੇ ਸਾਡੇ ਫਰੂਟ ਦੇਖੋ ਬਹੁਤ ਸੋਹਣੇ ਫਰੂਟ ਸਬਜ਼ੀ ਸਤਰੰਗੀ ਕਲਰ ਨੇ, ਤੇ ਜਿਸ ਸਤਰੰਗੀ ਕਲਰ ਵਿੱਚੋਂ ਅਲੱਗ-ਅਲੱਗ ਕਲਰ ਚੁਣ ਕੇ ਤੁਸੀਂ ਘੱਟ ਤੋਂ ਘੱਟ 3 ਫਰੂਟ ਵੀ ਰੋਜ਼ ਖਾਓਗੇ ਨਾ, ਤਾਂ ਵੀ ਤੁਹਾਡੀ ਸਿਹਤ ਜਿਹੜੀ ਆ ਬਹੁਤ ਠੀਕ ਰਹੇਗੀ, ਔਰ ਤੁਹਾਨੂੰ ਕਬਜੀ ਵੀ ਨਹੀਂ ਹੋਏਗੀ, ਟਾਇਲਟ ਵਧੀਆ ਆਏਗੀ। ਔਰ ਇੱਕ ਹੁੰਦਾ ਫਰੂਟ ਵਿੱਚ ਇੱਕ ਬਹੁਤ ਅੱਛੀ ਤਾਕਤ ਹੁੰਦੀ ਹੈ ਜਿਹਨੂੰ ਐਂਟੀਆਕਸੀਡੈਂਟਸ ਕਹਿੰਦੇ ਨੇ। ਜਿਸ ਲਈ ਤੁਸੀਂ ਇੱਧਰ ਉੱਧਰ ਦੇ ਖਾਣੇ ਖਾਂਦੇ ਹੋ ਤਾਂ ਸਾਡੀ ਬੋਡੀ 'ਚ ਫ੍ਰੀ ਰੈਡੀਕਲ ਬਣਦੇ ਨੇ, ਤੇ ਉਹ ਜਿਹੜੇ ਫਰੂਟ ਨੇ ਇਹ ਕੀ ਕਰਦੇ, ਉਹਦੀ ਸਫਾਈ ਕਰਦੇ ਨੇ। ਸੋ ਫਰੂਟ ਸਵੇਰੇ ਖਾਓਗੇ ਤੇ એનર્ਜੀ ਵੀ ਮਿਲੇਗੀ, ਤੇ ਨਾਲ ਡਾਈਜੈਸਟ ਵੀ ਹੋ ਜਾਣਗੇ, ਤੇ ਇਹ ਜਿਹੜੀਆਂ ਖਰਾਬ ਚੀਜ਼ਾਂ ਵੀ ਸਾਡੀ ਬੋਡੀ 'ਚ ਨਿਕਲ ਜਾਣਗੀਆਂ ਟਾਇਲਟ ਦੇ ਥਰੂ। ਤਾਂ ਫਰੂਟ ਸਵੇਰੇ ਖਾਓ। ਦੁਪਹਿਰ ਦਾ ਟਾਈਮ ਹੁੰਦਾ ਸੈਲਡ ਟਾਈਮ, ਜਿਸ ਲਈ ਤੁਸੀਂ ਸੈਲਡ ਜਾਂ ਸਲਾਦ ਖਾ ਸਕਦੇ ਹੋ। ਉਹਦੇ ਵਿੱਚ ਵੀ ਫਾਈਬਰ ਰਿਚ ਸੈਲਡ ਖਾਓ, ਕਿਉਂਕਿ ਉਹਦੇ ਨਾਲ ਇਹ ਕਿ ਤੁਹਾਡੇ ਪੇਟ ਵਿੱਚ ਕਬਜੀ ਨਹੀਂ ਹੋਣ ਦਿੰਦੇ ਜਿਹੜੇ ਫਾਈਬਰ ਹੁੰਦੇ ਨੇ, ਜਿੱਦਾਂ ਗਾਜਰਾਂ ਹੈ, ਸੈਲਰੀ ਹੈ, ਚੁਕੰਦਰ ਹੈ, ਜਿੱਦਾਂ ਸਨਿਪ ਪੀਸ ਜਿਹੜੇ ਮਟਰ ਹੁੰਦੇ ਨੇ ਅੱਜ ਕੱਲ ਬਹੁਤ ਮਿਲਦੇ ਨੇ, ਹਨਾ। ਇਹੋ ਜਿਹੀਆਂ ਚੀਜ਼ਾਂ ਤੁਸੀਂ ਖਾਓਗੇ, ਸਪਿਨਚ ਹੈ, ਕੇਲ ਹੈ, ਇਹ ਹਰੀਆਂ ਸਬਜ਼ੀਆਂ ਵੀ ਵਿੱਚ ਕਰਕੇ, ਤੇ ਤੁਸੀਂ ਖੀਰਾ ਹੈ, ਇਹ ਬਹੁਤ ਹੀ ਅੱਛਾ ਫਾਇਦੇਮੰਦ ਹੁੰਦਾ ਹੈ। ਤੇ ਤੁਸੀਂ ਇਹ ਸੈਲਡ ਪਹਿਲੇ ਖਾਓ, ਉਹਦੇ ਬਾਅਦ ਵਿੱਚ ਖਾਣਾ ਖਾਓ, ਜ਼ਰੂਰੀ ਹੈ। ਜਿਹੜੇ ਸ਼ਾਮ ਦਾ ਟਾਈਮ ਦਾ, ਰਾਤ ਦਾ ਟਾਈਮ ਹੁੰਦਾ, ਉਸ ਵੇਲੇ ਸਾਡੀ ਡਾਈਜੈਸ਼ਨ ਸਲੋ ਹੋ ਜਾਂਦੀ ਹੈ, ਤੇ ਪਚਾਉਣ ਦੀ ਸ਼ਕਤੀ ਵੀ ਘਟ ਜਾਂਦੀ ਹੈ। ਉਸ ਵੇਲੇ ਤੁਸੀਂ ਹੈਵੀ ਫੂਡ ਨਹੀਂ ਖਾਓ, ਉਸ ਵੇਲੇ ਤੁਸੀਂ ਸੂਪ ਜਾਂ ਦਾਲ ਤੇ ਇੱਕ ਰੋਟੀ ਖਾ ਲਓ, ਹੋਰ ਚੀਜ਼ਾਂ ਜ਼ਿਆਦਾ ਕੁਝ ਨਹੀਂ ਖਾਓ, ਤਾਂ ਕਿ ਸੋਣੇ ਦਾ ਟਾਈਮ ਹੁੰਦਾ ਤੇ ਡਾਈਜੈਸਟਿਵ ਸਿਸਟਮ ਜਿਹੜੀ ਵਿੰਡੋ ਦੀ ਕਲੋਜ਼ ਹੋਣੀ ਹੁੰਦੀ ਹੈ, ਇਸ ਕਰਕੇ ਬਹੁਤ ਲਾਈਟ ਖਾਓ। ਔਰ ਮੈਂ ਇਹ ਵੀ ਕਹਾਂਗੀ ਕਿ ਟਾਈਮਿੰਗ ਬੜਾ ਮੈਟਰ ਕਰਦੀ ਹੈ। 7 ਵਜੇ ਦੇ ਪਹਿਲੇ ਤੁਸੀਂ ਖਾਣਾ ਖਾ ਲਓ, ਤੇ ਉਹਦੇ ਬਾਅਦ ਥੋੜੀ ਜਿਹੀ ਮਾਈਲਡ ਜਿਹੀ ਸੈਰ ਕਰ ਲਓ, ਤੇ ਤੁਹਾਡਾ ਖਾਣਾ ਹਜਮ ਵੀ ਹੋਏਗਾ ਔਰ ਨੀਂਦ ਵੀ ਵਧੀਆ ਆਏਗੀ। ਜੀ, ਸੋ ਇਹ ਤਾਂ ਹੈ, ਅਕਸਰ ਕਿਹਾ ਜਾਂਦਾ ਹੈ ਕਿ ਸ਼ਾਮ ਦੇ ਟਾਈਮ ਖਾਣਾ ਘੱਟ ਤੋਂ ਘੱਟ ਖਾਓ, ਹਲਕਾ ਖਾਓ। ਇਹ ਤੁਸੀਂ ਵੀ ਹੁਣ ਮੋਹਰ ਲਾ ਦਿੱਤੀ ਹੈ, ਤਾਂ ਮੰਨ ਸਕਦੇ ਹਾਂ ਕਿ ਇਹ ਗੱਲ ਸਹੀ ਸੀ, ਇਸੇ ਕਰਕੇ ਤੁਸੀਂ ਆਖਿਆ ਹੋਊਗਾ। ਸੋ ਇਸੇ ਦੇ ਨਾਲ ਹੁਣ ਆਖਰੀ ਸਵਾਲ ਦੇ ਵੱਲ ਵਧੀਏ। ਮੈਮ, ਤੁਹਾਡੇ ਕੋਲੋਂ ਹੀ ਇਹ ਜਾਣ ਲਈਏ, ਕਿਉਂਕਿ ਤੁਸੀਂ ਚੰਗੀ ਤਰ੍ਹਾਂ ਦੱਸ ਸਕਦੇ ਹੋ, ਕਿਉਂਕਿ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਇਹ ਸਾਰੇ ਸੈਮੀਨਾਰਸ ਨੂੰ। ਇਹ ਜਿਹੜੇ ਸੈਮੀਨਾਰ ਹੋ ਰਹੇ ਨੇ, ਇਹ ਕਿੱਥੇ-ਕਿੱਥੇ ਆਰਗੇਨਾਈਜ਼ ਹੋ ਰਹੇ ਨੇ, ਇਹ ਚਾਨਣਾ ਪਾ ਦਿਓ। ਉਸ ਤੋਂ ਬਾਅਦ ਇਸ ਨੂੰ ਅਟੈਂਡ ਕਰਨ ਦੇ ਲਈ ਜੇਕਰ ਕਿਸੇ ਨੇ ਆਉਣਾ ਹੈ, ਉਹ ਇਹ ਜ਼ਰੂਰ ਸੋਚਣਗੇ ਕਿ ਸਾਡੇ ਫਾਇਦੇ ਲਈ ਉੱਥੇ ਕੀ ਕੁਝ ਹੋ ਸਕਦਾ ਹੈ। ਇਹ ਮੈਂ ਚਾਹੁੰਦਾ ਤੁਸੀਂ ਆਊਟਲਾਈਨ ਬਣਾ ਦਿਓ ਇੱਕ, ਕਿ ਆਹ ਕੁਝ ਤੁਹਾਡੇ ਫਾਇਦੇ ਲਈ ਹੋ ਸਕਦਾ ਹੈ, ਇਸ ਕਰਕੇ ਤੁਸੀਂ ਆਓਗੇ ਤਾਂ ਤੁਹਾਨੂੰ ਫਾਇਦਾ ਹੀ ਹੋਊਗਾ, ਨੁਕਸਾਨ ਕੋਈ ਨਹੀਂ ਹੋਣ ਲੱਗਾ। ਜਿਹੜੀਆਂ ਤਰੀਕਾਂ ਨੇ ਆਰਗੇਨਾਈਜ਼ ਕੀਤੀਆਂ ਗਈਆਂ ਉਹ ਦੱਸ ਦਿਓ, ਤੇ ਕੀ ਫਾਇਦੇ ਹੋਣਗੇ ਇਹ ਦੱਸ ਦਿਓ। ਨੰਬਰ ਮੈਂ ਦੁਹਰਾ ਦਿੰਦਾ, ਨੰਬਰ ਜਿਹੜਾ ਹੈ ਰਜਿਸਟ੍ਰੇਸ਼ਨ ਦੇ ਲਈ ਉਹ ਹੈ 4196990626। ਸੋ ਹੁਣ ਮੈਮ ਦੇ ਵੱਲ ਵਧਦੇ ਹਾਂ ਜੀ। ਮੈਮ, ਹਾਂਜੀ, ਇਸ ਤਰ੍ਹਾਂ ਹੈ ਕਿ ਇੱਕ ਤੇ ਪਹਿਲੀ ਗੱਲ ਇਹ ਹੈ ਕਿ ਜਿਹੜਾ ਸੈਮੀਨਾਰ ਹੈ, ਪਹਿਲੇ ਮੈਂ ਫਾਇਦੇ ਦੱਸ ਦਿੰਦੀ ਹਾਂ ਤਾਂ ਕਿ ਜਿੱਥੇ ਪਹੁੰਚਣਾ ਉੱਥੇ ਪਹੁੰਚ ਜਾਣ। ਸਭ ਤੋਂ ਪਹਿਲੇ ਹੈ ਕਿ ਇੱਕ ਸੈਮੀਨਾਰ ਜਿਹੜੇ ਹੈ ਨੇ, ਜਾਂ ਹੈਲਥ ਕੈਂਪ ਵੀ ਹੈ ਨੇ, ਕਿਉਂਕਿ ਤੇ ਚੈੱਕਅਪ ਵੀ ਹੋਣਾ ਹੈ, ਇਹ ਸਾਰੇ ਫ੍ਰੀ ਨੇ। ਜਿੱਥੇ ਵੀ ਲੋਕੇਸ਼ਨਸ ਹੁੰਦੀ ਪਈਆਂ ਸਾਰੇ ਇੱਥੇ ਫ੍ਰੀ ਨੇ, ਸੇਮ ਹੀ ਪ੍ਰੋਟੋਕਾਲ ਹੈ। ਦੂਜਾ ਹੈ ਕਿ ਉੱਥੇ ਜਿਹੜਾ ਚੈੱਕਅਪ ਹੋਣਾ ਹੈ, ਜਾਂ ਫਿਰ ਮੇਰੇ ਨਾਲ ਮਿਲਣਾ ਚਾਹੁੰਦੇ ਨੇ, ਅਪਾਇੰਟਮੈਂਟ ਲੈਣਾ ਚਾਹੁੰਦੇ ਨੇ, ਉਹ ਵੀ ਅਸੀਂ ਅਗਲੇ ਦਿਨ ਵੀ ਰੁਕਣਾ, 2-3 ਦਿਨ ਹਰ ਜਗ੍ਹਾ ਤੇ ਰੁਕਣਾ ਹੀ ਹੈ। ਤੇ ਅਗਰ ਉਹ ਅਪਾਇੰਟਮੈਂਟ ਲੈਣਾ ਚਾਹੁੰਦੇ ਨੇ, ਉਹ ਮੈਂ ਫ੍ਰੀ ਹੈ। ਜਨਰਲੀ ਮੈਂ 10 ਮਿੰਟ ਜਾਂ 15 ਮਿੰਟ ਦੀ ਫ੍ਰੀ ਕੰਸਲਟੇਸ਼ਨ ਦੇਣੀ ਹੈ, ਕਿਉਂਕਿ ਬਹੁਤ ਸਾਰੇ ਲਾਈਨ ਅਪ ਹੋ ਜਾਂਦੇ ਨੇ, ਸਾਰੇ ਮਿਲਣਾ ਚਾਹੁੰਦੇ ਨੇ। ਸੋ 15 ਮਿੰਟ ਦੀ ਕੰਸਲਟੇਸ਼ਨ ਦੇ ਸਕਦੇ ਹਾਂ, ਉਹ ਫ੍ਰੀ ਹੈ, ਜਿਹਦੇ ਵਿੱਚ ਕਿ ਤੁਸੀਂ ਆਪਣੀਆਂ ਰਿਪੋਰਟਾਂ ਵੀ ਚੈੱਕ ਕਰਾ ਸਕਦੇ ਹੋ, ਆਪਣੀਆਂ ਤਕਲੀਫਾਂ ਵੀ ਦੱਸ ਸਕਦੇ ਹੋ, ਜਾਂ ਬਿਮਾਰੀਆਂ ਨੇ, ਜਾਂ ਕੋਈ ਦਵਾਈਆਂ ਖਾਂਦੇ ਹੋ, ਉਹ ਕੀ ਹੁੰਦਾ ਪਿਆ, ਕਿਉਂ ਖਾਂਦੇ ਪਏ ਹੋ, ਜੋ ਵੀ ਤੁਹਾਡੇ ਸਵਾਲ ਨੇ, ਤਕਲੀਫਾਂ ਨੇ, ਉਹ ਮੇਰੇ ਨਾਲ ਤੁਸੀਂ ਸਾਂਝੀਆਂ ਕਰ ਸਕਦੇ ਹੋ। ਇਹ ਫ੍ਰੀ ਹੈ, ਉਹ ਮੈਂ ਤੁਹਾਨੂੰ ਉੱਥੇ ਸੈਮੀਨਾਰ 'ਚ। ਸੋ ਸੈਮੀਨਾਰ ਵੀ ਫ੍ਰੀ ਹੈ,
ਚੈੱਕਅਪ ਵੀ ਫ੍ਰੀ ਹੈ। ਔਰ ਤੀਸਰੀ ਜਿਹੜੀ ਗੱਲ ਹੈ ਉਹ ਬਹੁਤ ਹੀ ਲੱਕੀ ਹੈ ਜਿਹੜੇ ਉੱਥੇ ਪੁੱਜਦੇ ਪਏ, ਅਸੀਂ ਬੋਨਸ ਦਿੰਦੇ ਪਏ, ਪਹਿਲੇ ਕਦੇ ਨਹੀਂ ਦਿੱਤਾ, ਇਸ ਵਾਰੀ ਅਸੀਂ ਕਰਦੇ ਪਏ ਹਾਂ ਕਿ ਇੱਕ ਅਸੀਂ ਬੁੱਕ ਲਿਖੀ ਹੈ, ਉਹ ਪਹਿਲੇ ਤੇ ਹਿੰਦੀ ਇੰਗਲਿਸ਼ ਵਿੱਚ ਹੀ ਇਹਨੂੰ ਹੈਲਥ ਟਾਈਮ ਕਹਿੰਦੇ ਨੇ, ਤੇ ਬਹੁਤ ਲੋਕਾਂ ਨੇ ਪਸੰਦ ਕੀਤੀ, ਲੇਕਿਨ ਇਹੋ ਹੀ ਇੱਕ ਕਹਿੰਦੇ ਸੀ ਕਿ ਇਹ ਅਗਰ ਪੰਜਾਬੀ ਚ ਹੁੰਦੀ ਤੇ ਇਹਦਾ ਮਜ਼ਾ ਹੀ ਡਿਫਰੈਂਟ ਸੀ, ਤਾਂ ਕਿ ਬੱਚੇ ਵੀ ਪੜ੍ਹਦੇ ਤੇ ਅਸੀਂ ਵੀ ਪੜ੍ਹ ਸਕਦੇ ਜਾਂ ਬਜ਼ੁਰਗ ਵੀ ਪੜ੍ਹ ਸਕਦੇ ਨੇ। ਤਾਂ ਫਿਰ ਅਸੀਂ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਪੰਜਾਬੀ ਚ ਟ੍ਰਾਂਸਲੇਟ ਕੀਤੀ ਹੈ, ਤੇ ਹੈਲਥ ਟਾਈਮ ਦੀ ਹੁਣ ਟ੍ਰਾਂਸਲੇਟ ਪੰਜਾਬੀ ਚ ਕੀਤੀ ਹੈ ਕਿ ਜਿਹਨੂੰ ਸਿਹਤ ਵੇਲਾ ਕਹਿੰਦੇ ਆ, ਕਿ ਇਹ ਸਿਹਤ ਵੇਲਾ ਹੈ, ਇਹ ਟਾਈਮ ਜਿਹੜਾ ਜਿੱਥੇ ਕੋਵਿਡ ਦੇ ਬਾਅਦ ਸਾਡੀ ਲੋਕਾਂ ਦੀ ਬਿਮਾਰੀਆਂ ਵੀ ਵੱਧ ਗਈਆਂ, ਤਕਲੀਫਾਂ ਵੀ ਵੱਧ ਗਈਆਂ, ਤੇ ਦਰਦਾਂ ਵੀ ਜ਼ਿਆਦਾ ਹੋ ਗਈਆਂ, ਤੇ ਕੋਵਿਡ ਦੇ ਬਾਅਦ ਦੀ ਲਾਈਫ ਚੇਂਜ ਹੋ ਗਈ ਹੈ, ਤੇ ਇਹ ਬੁੱਕ ਜਿਹੜੀ ਉਹਨਾਂ ਵਾਸਤੇ ਬੜੀ ਫਾਇਦੇਮੰਦ ਹੋਏਗੀ। ਬਿਮਾਰੀਆਂ ਦੇ ਬਚਣ ਦੀਆਂ ਸਾਰੇ ਨੁਕਸੇ ਉਹਦੇ ਚ ਦਿੱਤੇ ਦੇ ਨੇ, ਤਰੀਕੇ ਦੱਸੇ ਦੇ ਨੇ, ਤੇ ਬਿਮਾਰੀਆਂ ਦੀ ਕਾਰਨ ਦੱਸੇ ਦੇ ਨੇ। ਇਹ ਸਿਹਤ ਵੇਲਾ ਬੁੱਕ ਜਿਹੜੀ ਆ ਅਸੀਂ ਉੱਥੇ ਗੁਰਦੁਆਰੇ ਸਾਹਿਬ ਜਿੰਨੇ ਵੀ ਹਨ ਉੱਥੇ ਅਸੀਂ ਫ੍ਰੀ ਦੇਣੇ ਪਏ ਆ, ਜਿਹੜੇ ਉੱਥੇ ਕੈਂਪ ਅਟੈਂਡ ਕਰਨਗੇ, ਸੈਮੀਨਾਰ ਅਟੈਂਡ ਕਰਨਗੇ, ਉਹ ਇਹ ਬੁੱਕ ਉਹਨਾਂ ਨੂੰ ਫ੍ਰੀ ਮਿਲੇਗੀ। ਸੋ ਉੱਥੇ ਜਾਣ ਦਾ ਬਹੁਤ ਫਾਇਦਾ ਹੈ। ਤੇ ਇਸ ਤਰ੍ਹਾਂ ਹੈ ਕਿ ਇੱਕ ਅਸੀਂ ਜਿਹੜੀ ਗੱਲਬਾਤ ਕਰਦੇ, ਤੁਸੀਂ ਦੇਖਿਆ ਹੋਏਗਾ, ਅਸੀਂ ਬਿਲਕੁਲ ਪੰਜਾਬੀ ਚ ਕਰਨੇ ਆ, ਸਿੰਪਲ ਲੈਂਗੁਏਜ ਕਰਨੇ ਆ, ਕੋਈ ਵੱਡੀ ਵੱਡੀਆਂ ਡਾਕਟਰ ਵਾਲੀਆਂ ਉਹ ਨਹੀਂ ਕਰਦੇ, ਲੈਂਗੁਏਜ ਨਹੀਂ ਯੂਜ਼ ਕਰਦੇ, ਬਿਲਕੁਲ ਤੁਹਾਡੇ ਬਿਲਕੁਲ ਮੈਂਬਰ ਵਰਗੇ, ਜਿਹੜੀ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਏ, ਬੱਚਿਆਂ ਨੂੰ ਸਮਝ ਆਏ, ਬਜ਼ੁਰਗਾਂ ਨੂੰ ਵੀ ਸਮਝ ਆ ਜਾਏ, ਸਾਰਿਆਂ ਨੂੰ। ਸੋ ਤਰੀਕਾ ਸਮਝਾਉਣ ਦਾ, ਚਾਹੇ ਵੱਡੀ ਵੱਡੀਆਂ ਬਿਮਾਰੀਆਂ ਨੇ, ਤਰੀਕਾ ਬੜਾ ਸੌਖਾ ਤਰੀਕਾ ਦੱਸਣੇ ਅਸੀਂ ਉੱਥੇ। ਔਰ ਜ਼ਿਆਦਾ ਹੈ ਕਿ ਅਸੀਂ ਖਾਣੇ ਪੀਣੇ ਦੇ ਬਾਰੇ ਦੱਸਣਾ ਕਿ ਕਿਹੜੇ ਖਾਣੇ ਤੁਹਾਨੂੰ ਕਿਹੜੀ ਕਿਹੜੀ ਬਿਮਾਰੀ ਬਣਾ ਸਕਦੇ ਨੇ, ਉਹ ਜਿਹੜੇ ਤੁਸੀਂ ਆਲਰੇਡੀ ਖਾਂਦੇ ਪਏ ਹੋ ਉਹਨਾਂ ਨੂੰ ਤੁਸੀਂ ਨਹੀਂ ਖਾਣਾ, ਔਰ ਜਿਹੜੀਆਂ ਚੀਜ਼ਾਂ ਖਾਣੀਆਂ ਨੇ ਰੋਜ਼ਮर्रा ਜ਼ਿੰਦਗੀ ਚ ਜਿਹੜੀਆਂ ਈਜ਼ੀਲੀ ਅਵੇਲੇਬਲ ਹੋ ਜਾਣਗੀਆਂ, ਉਹ ਵੀ ਅਸੀਂ ਉੱਥੇ ਸਾਰਾ ਦੱਸਣਾ ਹੈ। ਡਾਈਟ ਪਲਾਨ ਕਿੱਦਾਂ ਬਣਾਉਣਾ, ਆਪਣੇ ਸਿਹਤ ਦੇ ਹਿਸਾਬ ਨਾਲ, ਆਪਣੀ ਬਿਮਾਰੀ ਦੇ ਹਿਸਾਬ ਨਾਲ ਤੁਹਾਨੂੰ ਕਿਹੜੀਆਂ ਚੀਜ਼ਾਂ ਖਾਣੀ ਚਾਹੀਦੀਆਂ ਨੇ, ਉਹ ਅਸੀਂ ਜ਼ਰੂਰ ਦੱਸਾਂਗੇ। ਤੇ ਸੈਮੀਨਾਰ ਜਿਹੜਾ ਪਹਿਲਾ, ਹੁਣ ਟਾਈਮ ਬਹੁਤ ਘੱਟ ਰਹਿ ਗਿਆ ਹੈ, ਸ਼ਨੀਵਾਰ ਜਿਹੜਾ 22 ਤਰੀਕ ਪਹਿਲਾ ਸ਼ਨੀਵਾਰ ਜਿਹੜਾ ਹੋਏਗਾ ਸੈਮੀਨਾਰ, ਉਹ ਸੈਕਰਾਮੈਂਟੋ ਹੋਏਗਾ, ਸ਼ਾਮ ਦੇ ਟਾਈਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੈ। ਉਹ ਉੱਥੇ ਕਮਿਊਨਿਟੀ ਸੈਂਟਰ ਹੈ, ਡਿਟੇਲਸ ਜਿਹੜੇ ਫਲਾਇਰਸ ਨੇ ਉਹਨਾਂ ਵਿੱਚ ਮਿਲ ਜਾਏਗਾ। 5 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਨੀਵਾਰ 22 ਤਰੀਕ ਸੈਮੀਨਾਰ ਸੈਕਰਾਮੈਂਟੋ ਹੋਏਗਾ। ਵੈਰੀ ਨੈਕਸਟ ਡੇ ਸੰਡੇ, ਐਤਵਾਰ, ਜਿਹੜੇ ਕਿ ਜੁਲਾਈ 23 ਤਰੀਕ ਹੈ, ਉੱਥੇ ਅਸੀਂ 2 ਸੈਮੀਨਾਰ ਕਰਨੇ ਨੇ। ਪਹਿਲਾ ਸੈਮੀਨਾਰ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਯੂਬਾ ਸਿਟੀ ਸ਼੍ਰੀ ਗੁਰੂ ਰਵਿਦਾਸ ਗੁਰਦੁਆਰੇ ਸਾਹਿਬ ਹੈ, ਉੱਥੇ ਅਸੀਂ ਕਰਨਾ ਹੈ। ਫਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਸੈਕਰਾਮੈਂਟੋ ਦੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਉੱਥੇ ਕਰਨਾ ਹੈ। ਸੋ ਐਤਵਾਰ ਵਾਲੇ ਦਿਨ 2 ਸੈਮੀਨਾਰ ਹੋਣਗੇ, ਯੂਬਾ ਸਿਟੀ ਤੇ ਸੈਕਰਾਮੈਂਟੋ। ਇਸ ਦੇ ਬਾਅਦ ਵੀਰਵਾਰ ਜਿਹੜਾ ਹੈ 27 ਤਰੀਕ, ਉਹ ਜਿਹੜਾ ਸੈਮੀਨਾਰ ਹੈ ਉਹ ਵੀ 11 ਵਜੇ ਤੋਂ ਲੈ ਕੇ 12 ਵਜੇ ਤੱਕ ਸੈਮੀਨਾਰ ਹੋਏਗਾ। ਇਹ ਹੋਏਗਾ ਵੈਸਟ ਸੈਕਰਾਮੈਂਟੋ ਦੇ ਗੁਰਦੁਆਰਾ, ਜਿਹੜਾ ਮੇਨ ਗੁਰਦੁਆਰਾ ਹੈ ਵੈਸਟ ਸੈਕਰਾਮੈਂਟੋ, ਇਹ ਵੀਰਵਾਰ ਇਹ ਸੈਮੀਨਾਰ ਉੱਥੇ ਹੋਏਗਾ। ਫਿਰ ਜਿਹੜਾ ਅਗਲਾ ਸ਼ਨੀਵਾਰ ਹੈ, ਜਿਹੜਾ ਕਿ 29 ਤਰੀਕ ਨੂੰ ਪੈਂਦਾ ਹੈ, ਉਹ ਅਸੀਂ ਉਦੋਂ ਫ੍ਰਿਜ਼ਨੋ ਚਲੇ ਜਾਣਾ ਹੈ। ਫ੍ਰਿਜ਼ਨੋ ਵਾਸਤੇ ਗੁੱਡ ਨਿਊਜ਼ ਹੈ ਕਿ ਉੱਥੇ ਅਸੀਂ 2 ਸੈਮੀਨਾਰ ਕਰਦੇ ਪਏ ਹਾਂ, ਸ਼ਨੀਵਾਰ ਤੇ ਐਤਵਾਰ। ਸ਼ਨੀਵਾਰ ਵਾਲਾ ਜਿਹੜਾ 29 ਤਰੀਕ ਜੁਲਾਈ ਨੂੰ ਹੈ, ਉਹ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੋਏਗਾ, ਕਮਿਊਨਿਟੀ ਸੈਂਟਰ ਵਿੱਚ ਹੈ। ਤੇ ਜਿਹੜਾ ਦੂਜਾ ਹੈ ਐਤਵਾਰ, ਉਹ ਗੁਰਦੁਆਰਾ ਸਾਹਿਬ ਫ੍ਰਿਜ਼ਨੋ ਦੇ ਗੁਰਦੁਆਰਾ ਸਾਹਿਬ ਹੈ, ਜਿਹੜਾ ਕਿ ਡਿਟੇਲ ਜਿਹੜੀਆਂ ਜਾਣਕਾਰੀਆਂ ਉਹਦੇ ਚ ਮਿਲ ਜਾਏ। ਅਸੀਂ ਸਿੰਘ ਸਭਾ ਗੁਰਦੁਆਰੇ ਹੈ, ਉਹ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਕਰਨਾ ਹੈ। ਸੋ ਜਿਹੜੇ ਵੀ ਤੁਹਾਡੇ ਨੀਅਰੈਸਟ ਏਰੀਆ ਪੈਂਦੇ ਨੇ, ਉੱਥੇ ਤੁਸੀਂ ਪਹੁੰਚ ਜਾਓ। ਔਰ ਇਹ ਮੈਂ ਦੱਸਾਂਗੀ ਸੈਮੀਨਾਰ ਸਾਰੇ ਫ੍ਰੀ ਨੇ। ਸਿਰਫ ਇਹ ਇੱਕ ਰਿਕੁਐਸਟ ਹੈ ਕਿ ਰਜਿਸਟ੍ਰੇਸ਼ਨ ਕਰਵਾ ਲੈਣ, ਕਿਉਂਕਿ ਸਾਨੂੰ ਅਰੇਂਜਮੈਂਟ ਦਾ ਈਜ਼ੀ ਹੋ ਜਾਂਦਾ, ਪਤਾ ਲੱਗ ਜਾ ਕਿੰਨੇ ਮੈਂਬਰ ਆਉਂਦੇ ਪਏ ਨੇ। ਸੋ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣ। ਜੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਹੈ ਆਉਣ ਤੋਂ ਪਹਿਲਾਂ, ਕਿਉਂਕਿ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੁੰਦਾ ਹੈ ਉਸ ਦੇ ਵਿੱਚ ਫਿਰ ਸੁਖਾਲਾ ਹੋ ਜਾਂਦਾ ਹੈ, ਤੁਹਾਨੂੰ ਵੀ ਉਹਦੇ ਵਿੱਚ ਸੌਖ ਰਹੇਗੀ। ਜਦੋਂ ਤੁਸੀਂ ਪਹੁੰਚੋਗੇ ਤੁਹਾਡੇ ਲਈ ਪਹਿਲਾਂ ਹੀ ਅਰੇਂਜਮੈਂਟਸ ਹੋ ਚੁੱਕੇ ਹੋਣਗੇ। ਸੋ ਇੱਕ ਤੁਸੀਂ ਖੁਸ਼ਖਬਰੀ ਸਾਂਝੀ ਕਰਨੀ ਸੀ, ਮੈਂ ਕਹਿੰਦਾ ਇੱਕ ਵਾਰੀ ਤੁਸੀਂ ਉਹ ਵੀ ਕਰ ਦਿਓ ਕਿ ਤੁਸੀਂ ਹੁਣ ਅਮਰੀਕਾ ਦੇ ਵਿੱਚ ਵੀ ਆਫਿਸ ਖੋਲਣ ਜਾ ਰਹੇ ਹੋ, ਕਿੱਥੇ ਖੁੱਲਣਾ ਹੈ ਆਫਿਸ? ਜ਼ਰੂਰ ਜੀ, ਕਿਉਂਕਿ ਸਾਨੂੰ 15 ਸਾਲ ਹੋ ਗਏ ਇਹ ਕੰਮ ਕਰਦੇ ਔਰ ਕੈਂਪ ਲਗਾਉਂਦੇ। 15 ਸਾਲ ਅਸੀਂ ਅਲੱਗ-ਅਲੱਗ ਕੈਨੇਡਾ ਵਿੱਚ, US ਵਿੱਚ, ਵੱਖਰੇ ਵੱਖਰੇ ਸ਼ਹਿਰਾਂ 'ਚ ਅਸੀਂ ਇਹ ਕੈਂਪ ਲਗਾਉਂਦੇ ਹਾਂ। ਤੇ ਐਡਵਾਂਸ ਜੀਨੋਮਿਕਸ ਜਿਹੜੀ ਹੈ, ਇਹਦਾ ਹੁਣ 15ਵਾਂ ਬਰਥਡੇ ਹੁੰਦਾ ਪਿਆ। ਸੋ ਇਸ ਖੁਸ਼ੀ ਦੇ ਨਾਲ ਅਸੀਂ ਇਹ ਸਾਂਝਾ ਕਰਨੇ ਆ ਕਿ ਬਹੁਤ ਸਾਰੇ ਕਹਿੰਦੇ ਸੀ ਤੁਸੀਂ ਕੈਲੀਫੋਰਨੀਆ ਕਿਉਂ ਨਹੀਂ ਇੱਕ ਸੈਂਟਰ ਖੋਲਦੇ, ਤਾਂ ਫਿਰ ਅਸੀਂ ਹੁਣ ਇੱਕ ਸੈਂਟਰ ਅਸੀਂ ਕੈਲੀਫੋਰਨੀਆ ਵੀ ਖੋਲਦੇ ਪਏ ਹਾਂ, ਸੈਕਰਾਮੈਂਟੋ। ਸੋ ਜਿਹੜੀਆਂ ਡਿਟੇਲ ਜਿਹੜੀਆਂ ਜਿਸਲੇ ਅਲੀ ਸ਼ੁਰੂਆਤ ਹੈ, ਕੰਮ ਚੱਲਦਾ ਪਿਆ, ਜਿਸਲੇ ਹੋ ਜਾਏਗਾ ਜ਼ਰੂਰ ਅਸੀਂ ਤੁਹਾਡੇ ਪ੍ਰੋਗਰਾਮ ਦੇ ਥਰੂ ਵੀ ਜ਼ਰੂਰ ਦੱਸ ਦਿਆਂਗੇ।
ਤਾਂ ਕਿ ਉਹ ਉੱਥੇ ਆਫਿਸ 'ਚ ਪਹੁੰਚ ਕੇ ਜਿੱਦਾਂ ਅਸੀਂ ਇੱਥੇ ਸੇਵਾਵਾਂ ਦਿੰਦੇ ਹਾਂ ਕੈਨੇਡਾ 'ਚ ਉੱਥੇ ਵੀ ਦਿਆ ਕਰੀਏ। ਸੋ ਜੀ ਇਹ ਗੁੱਡ ਨਿਊਜ਼ ਹੈ। ਔਰ ਜਿੰਨੀ ਵੀ ਵੱਧ ਕੋਲ ਵੱਧ ਹੋਏਗੀ ਸੇਵਾ ਕਰੀਏ, ਕਿਉਂਕਿ ਇਹ ਕਮਿਊਨਿਟੀ ਸਾਡੀ ਹੈ ਬਹੁਤ ਪਿਆਰ ਕਰਦੀ ਹੈ, ਆਪਣਾ ਪਰਿਵਾਰ ਸਮਝਦੀ ਹੈ ਔਰ ਬੜੇ ਸਾਦੇ ਵੀ ਦਿੰਦੀ ਹੈ। ਔਰ ਜੀ ਜੀ ਅਸੀਂ ਉਹਨਾਂ ਨੂੰ ਦੁਖੀ ਨਹੀਂ ਹੋਣਾ ਦੇਖਣਾ ਚਾਹੁੰਦੇ, ਨਾ ਅਸੀਂ ਜੀ ਬਿਮਾਰ ਜੀ ਦੇਖਣਾ ਚਾਹੁੰਦੇ ਹਾਂ। ਸੋ ਮੇਨ ਜੀ ਸਾਡਾ ਮੁੱਦਾ ਹੀ, ਸਾਨੂੰ 15-20 ਸਾਲ ਹੋ ਗਏ ਇਹ ਕੰਮ ਕਰਦੇ, ਕਿ ਆਪਣੀ ਕਮਿਊਨਿਟੀ ਜਿੱਥੇ ਵੀ ਹੈ ਸਿਹਤਮੰਦ ਰਵੇ, ਬਿਮਾਰੀਆਂ ਨਾ ਲੱਗਣ ਤੇ ਆਪਣੇ ਪਰਿਵਾਰ ਠੀਕ ਰਵੇ, ਖੁਸ਼ਹਾਲ ਜ਼ਿੰਦਗੀ ਜੀਣ, ਲੰਬੀ ਜ਼ਿੰਦਗੀ ਜੀਣ। ਜੀ, ਸੋ ਇਹ ਤਾਂ ਹੈ। ਸੋ ਐਡਵਾਂਸ ਜੈਨੋਮਿਕਸ ਤੋਂ ਡਾਕਟਰ ਨਿਸ਼ਾ ਡੋਗਰਾ ਜੀ ਨੇ ਸਾਡੇ ਨਾਲ ਵੱਖ-ਵੱਖ ਸਮੱਸਿਆਵਾਂ ਤੇ ਚਾਨਣਾ ਪਾਇਆ ਤੇ ਕਿਸ ਤਰੀਕੇ ਦੇ ਨਾਲ ਸਾਰੀਆਂ ਸਮੱਸਿਆਵਾਂ ਇਹ ਹੁੰਦੀਆਂ ਨੇ, ਇਹਨਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ। ਪਰ ਜਿਵੇਂ ਪਹਿਲਾਂ ਦੱਸਿਆ ਕਿ ਇੰਨੇ ਘੱਟ ਸਮੇਂ ਦੇ ਵਿੱਚ ਸਾਰੇ ਮੁੱਦੇ ਜਿਹੜੇ ਨੇ, ਸਾਰੀਆਂ ਰੋਗਾਂ ਨੂੰ ਛੂਹਿਆ ਨਹੀਂ ਜਾ ਸਕਦਾ। ਜੇਕਰ ਤੁਸੀਂ ਆਪਣੇ ਸੰਬੰਧੀ ਕੋਈ ਨਿੱਜੀ ਸਮੱਸਿਆ ਹੈ ਉਹ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਮੈਮ ਦੇ ਨਾਲ, ਤੁਸੀਂ ਸਾਂਝਾ ਕਰਕੇ ਉਹਦਾ ਹੱਲ ਚਾਹੁੰਦੇ ਹੋ, ਤਾਂ ਤੁਸੀਂ ਸੈਮੀਨਾਰਸ ਨੂੰ ਜ਼ਰੂਰ ਅਟੈਂਡ ਕਰੋ। ਪੂਰੇ ਜੇਕਰ ਕੈਲੀਫੋਰਨੀਆ ਦੀ ਗੱਲ ਕਰੀਏ, ਵੱਖ-ਵੱਖ ਥਾਵਾਂ ਤੇ ਸੈਮੀਨਾਰ ਹੋਣੇ ਨੇ, ਜਿਨ੍ਹਾਂ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ 3 ਸੈਮੀਨਾਰ ਹੋਣਗੇ ਤੇ ਫ੍ਰਿਜ਼ਨੋ ਦੇ ਵਿੱਚ 2, ਯੂਬਾ ਸਿਟੀ ਦੇ ਵਿੱਚ 1 ਸੈਮੀਨਾਰ ਹੋਣਾ ਹੈ। ਬਰੋਸ਼ਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੇ ਸੈਮੀਨਾਰ ਦੀ ਜਿਹੜੀ ਟਾਈਮਿੰਗ ਹੈ ਉਹ ਕਦੋਂ ਦੀ ਹੈ। ਤੇ ਨੰਬਰ ਰਜਿਸਟ੍ਰੇਸ਼ਨ ਦੇ ਲਈ ਮੈਂ ਇੱਕ ਵਾਰ ਮੁੜ ਤੋਂ ਦੁਹਰਾ ਦਿੰਦਾ ਹੈ, 4196990626। ਇੱਕ ਵਾਰ ਇੰਗਲਿਸ਼ ਦੇ ਵਿੱਚ ਰਿਪੀਟ ਕਰ ਦਿੰਦੇ ਆ, 4196990626। ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਐਡਵਾਂਸ ਜੈਨੋਮਿਕਸ ਤੋਂ ਡਾਕਟਰ ਨਿਸ਼ਾ ਡੋਗਰਾ ਹੁਣੀ ਇਹ ਸੈਮੀਨਾਰ ਦੇ ਵਿੱਚ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨਗੇ। ਬਿਲਕੁਲ ਸਾਦੀ ਭਾਸ਼ਾ ਪੰਜਾਬੀ ਦੇ ਵਿੱਚ ਸਾਰੀ ਗੱਲਬਾਤ ਹੋਊਗੀ। ਕੋਈ ਡਾਕਟਰੀ ਭਾਸ਼ਾ ਜਿਹੜੀ ਗੰਭੀਰ ਭਾਸ਼ਾ ਹੁੰਦੀ ਹੈ, ਭਾਰੇ ਭਾਰੇ ਸ਼ਬਦ ਬੋਲੇ ਜਾਂਦੇ ਨੇ, ਉਹ ਸ਼ਬਦ ਨਹੀਂ ਬੋਲੇ ਜਾਣਗੇ। ਇਸ ਗੱਲ ਦੀ ਤਾਂ ਅਸੀਂ ਵੀ ਗਾਰੰਟੀ ਲੈ ਸਕਦੇ ਹਾਂ ਜੀ ਮੈਮ, ਇੱਕ ਮੰਨਿਆ ਜਾ ਸਕਦਾ ਹੈ ਨਾ। ਬਿਲਕੁਲ ਬਿਲकुल ਜੀ, ਬਿਲकुल ਬਹੁਤ ਜੀ ਸਿੰਪਲ ਤਰੀਕੇ ਨਾਲ ਔਰ ਈਜ਼ੀਲੀ ਅੰਡਰਸਟੈਂਡ, ਕਿਉਂਕਿ ਕੋਈ ਜੀ ਜਿਹੜੀ ਜੀ ਚੀਜ਼ ਸਮਝ ਨਹੀਂ ਆਉਂਦੀ, ਅਸੀਂ ਕੰਨਾਂ ਤੋਂ ਇੱਕ ਸਕਿੰਟ ਕੱਢ ਦੇਣਾ ਕਿ ਕੀ ਕਰਨਾ ਹੈ, ਜਾਂ ਉੱਥੇ ਜਾ ਜੀ ਕੇ ਸੋ ਜਾਂਦੇ ਆ। ਇਹ ਜੀ ਸੈਮੀਨਾਰ ਵਿੱਚ ਮੈਂ ਦੱਸਣੀ ਕਿ ਜੇ 2 ਘੰਟੇ ਦਾ ਹੁੰਦਾ ਤੇ ਇੰਨਾ ਐਕਟਿਵ ਤੇ ਇੰਨਾ ਫਨ ਹੁੰਦਾ ਹੈ, ਐਂਟਰਟੇਨਿੰਗ ਜੀ ਹੁੰਦਾ ਹੈ ਕਿ ਜੀ ਸਾਰੇ ਉੱਥੇ ਮਜ਼ਾ ਲੈਂਦੇ ਨੇ ਔਰ ਜੀ ਸਾਰੇ ਅਸੀਂ ਇਨਵੋਲਵ ਕਰਨੇ ਆ। ਔਰ ਜੀ ਇੱਕ ਹਸੀ ਮਜ਼ਾਕ ਦਾ ਅੱਛਾ ਜ਼ਰੀਆ ਵੀ ਬਣ ਜਾਂਦਾ ਹੈ। ਹੱਸਦੇ ਹੱਸਦੇ ਕੋਈ ਚੀਜ਼ ਸਮਝ ਆ ਜਾਏ, ਸਿੱਖ ਲਵੋ, ਜਾਂ ਤੁਹਾਡੀ ਪ੍ਰੋਬਲਮਾਂ ਦੇ ਸੋਲੂਸ਼ਨ ਹੋ ਜਾਣ, ਤੇ ਇਹੋ ਜਿਹੀ ਵਧੀਆ ਕੋਈ ਗੱਲ ਨਹੀਂ ਹੈ। ਔਰ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦੀ ਕਿ ਉੱਥੇ ਇੱਕ ਵਧੀਆ ਰਹਿੰਦਾ ਕਿ ਜਿਹੜੀਆਂ ਅਸੀਂ ਜਾਣਕਾਰੀਆਂ ਦਿੰਦੇ ਆ, ਜੀ ਅਗਰ ਉਹ ਆਪਣੀ ਜ਼ਿੰਦਗੀ 'ਚ ਅਮਲ ਕਰ ਲੈਣ, ਤੇ ਇੰਨੀ ਜੀ ਗਰੰਟੀ ਹੈ ਕਿ ਤੁਹਾਡੀ ਲਾਈਫ 'ਚ ਬਦਲਾਵ ਜ਼ਰੂਰ ਆਏਗਾ, ਜੀ ਤੁਹਾਡੀ ਲਾਈਫ ਬਦਲ ਜਾਏਗੀ ਔਰ ਜੀ ਬਿਮਾਰੀਆਂ ਵਿੱਚੋਂ ਨਿਕਲ ਜਾਓਗੇ। ਕਿਉਂਕਿ ਸਾਨੂੰ ਬਾਅਦ 'ਚ ਫੋਨ ਆਉਂਦੇ ਨੇ, ਜਿਹੜੀ ਤੁਸੀਂ ਗੱਲ ਦੱਸੀ ਸੀ ਅਸੀਂ ਫਿਰ ਉਹ ਕੀ ਕਰਨਾ ਸ਼ੁਰੂ ਕਰ ਦਿੱਤੀ, ਤੇ ਸਾਨੂੰ ਤੇ ਲੱਗਿਆ ਸਾਡੀ ਬਿਮਾਰੀ ਖਤਮ ਹੋ ਗਈ ਹੈ, ਜੀ 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 ਸਾਨੂੰ ਦਰਦਾਂ ਹੀ ਖਤਮ ਹੋ ਗਈਆਂ। ਸੋ ਜੀ ਇਹੋ ਜਿਹੀ ਅਗਰ ਚੇਂਜਿਸ ਆਉਂਦੀਆਂ ਨੇ, ਸਾਨੂੰ ਵੀ ਖੁਸ਼ੀ ਹੁੰਦੀ, ਸਾਡਾ ਉਤਸ਼ਾਹ ਵੱਧਦਾ ਕਿ ਸਾਨੂੰ ਜਾਣਾ ਚਾਹੀਦਾ, ਆਪਣੇ ਲੋਕਾਂ ਨਾਲ ਮਿਲਣਾ ਚਾਹੀਦਾ। ਕੀ ਪਤਾ ਜੀ ਕਿਹੜੀ ਗੱਲ ਤੁਹਾਡੇ ਜ਼ਿੰਦਗੀ 'ਚ ਕਿਹੜਾ ਬਦਲਾਵ ਲੈ ਕੇ ਆ ਜਾਏ। ਸੋ ਜੀ ਅਟੈਂਡ ਦੈਟ ਸੈਮੀਨਾਰ ਮਸਟ। ਅਸੀਂ ਤੁਹਾਡਾ ਪਿਆਰ ਖਿੱਚ ਕੇ ਲਿਆਂਦਾ ਪਿਆ ਸਾਨੂੰ, ਤੇ ਅਸੀਂ ਉੱਥੇ ਪਹੁੰਚਣਾ, ਤੁਸੀਂ ਹੁਮ ਹੁਮਾ ਕੇ ਪੂਰੇ ਪਰਿਵਾਰ ਦੇ ਨਾਲ ਪਹੁੰਚੋ ਉੱਥੇ। ਜੀ, ਸੋ ਜਿੱਥੇ ਵੀ 4 ਪੰਜਾਬੀ ਇਕੱਠੇ ਹੁੰਦੇ ਨੇ, ਉੱਥੇ ਰੌਣਕ ਲੱਗਣੀ ਤਾਂ ਸੁਭਾਵਿਕ ਹੀ ਹੁੰਦੀ ਹੈ। ਸੋ ਡਾਕਟਰ ਨਿਸ਼ਾ ਡੋਗਰਾ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ। ਐਡਵਾਂਸ ਜੈਨੋਮਿਕ ਤੋਂ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਅਮਰੀਕਾ ਦੇ ਵਿੱਚ ਆ ਕੇ ਸੈਮੀਨਾਰ ਕਰ ਰਹੇ ਨੇ, ਪਹਿਲਾਂ ਵੀ ਕਰਦੇ ਨੇ। ਸੋ ਇਹਨਾਂ ਸੈਮੀਨਾਰਸ ਦਾ ਲਾਹਾ ਲਓ, ਉੱਥੇ ਪਹੁੰਚੋ। ਮੈਮ ਦੇ ਨਾਲ ਜਦੋਂ ਸੈਮੀਨਾਰ ਹੋਵੇਗਾ ਸਿੱਧੀ ਇੰਟਰੈਕਸ਼ਨ ਕਰ ਸਕਦੇ ਹੋ, ਗੱਲਬਾਤ ਤੋਂ ਤੁਸੀਂ ਆਪਣੇ ਹੱਲ ਵੀ ਲੈ ਸਕੋਗੇ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਨਿਸ਼ਾ ਡੋਗਰਾ ਜੀ,